अस्सलाम वालेकुम, सत श्री अकाल और नमस्कार ਦੋਸਤੋ। ਪਾਰਟੀਸ਼ਨ ਦੇ ਹਵਾਲੇ ਦੇ ਨਾਲ ਜਿਵੇਂ ਕਿ ਤੁਸੀਂ ਬਹੁਤ ਸਾਰੇ ਇੰਟਰਵਿਊਜ਼ ਦੇਖੇ, ਉਹਨਾਂ ਇੰਟਰਵਿਊਜ਼ ਦੀ ਸੀਰੀਜ਼ ਦਾ ਹੀ ਅੱਜ ਖਾਸ ਇੰਟਰਵਿਊ ਇੱਕ ਖਾਸ ਸ਼ਖਸੀਅਤ ਨਾਲ, ਜਿਨ੍ਹਾਂ ਦਾ ਅਗਰ ਮੈਂ ਕਹਾਂ ਕਿ ਪਾਰਟੀਸ਼ਨ ਦੇ ਵੀਡੀਓਜ਼ ਦੇ ਪਾਇਨੀਅਰ ਨਾ ਸਿਰਫ ਹਨ, ਬਲਕਿ ਪਾਰਟੀਸ਼ਨ ਦਾ ਜਿਹੜਾ ਥੀਮ ਸੀ ਉਹ ਕੀ ਹੈ ਉਸ ਨੂੰ ਲੈ ਕੇ ਚੱਲੇ। ਮੇਰੀ ਮੁਰਾਦ ਹੈ ਸਾਵਲ ਦਾਮੀ ਸਾਹਿਬ, ਬਲਕਿ ਪ੍ਰੋਫੈਸਰ ਸਾਵਲ ਦਾਮੀ ਸਾਹਿਬ। ਜੀ ਆਇਆਂ ਨੂੰ ਪ੍ਰੋਫੈਸਰ ਸਾਹਿਬ। ਮਿਹਰਬਾਨੀ, ਸ਼ੁਕਰੀਆ ਜੀ। ਦਾਮੀ ਸਾਹਿਬ, ਕਿਤੇ ਨਾਮ ਤੁਹਾਡਾ ਚਰਨ ਸਿੰਘ ਹੁੰਦਾ ਸੀ। ਚਰਨ ਸਿੰਘ ਤੋਂ ਸਾਵਲ ਦਾਮੀ ਦਾ ਸਫ਼ਰ ਥੋੜਾ ਜਿਹਾ ਦੱਸੋ ਨਾ, ਫਿਰ ਅਗਲੀ ਗੱਲ ਕਰਦੇ ਆ। ਮੇਰਾ ਅਸਲ ਨਾਮ ਹੈ ਜੀ ਚਰਨ ਪੁਸ਼ਪਿੰਦਰ ਸਿੰਘ। ਠੀਕ ਹੈ। ਤੇ ਜਦੋਂ ਨਾ ਮੈਂ ਕਾਲਜ ਦੇ ਵਿੱਚ ਪੜ੍ਹਨਾ ਸ਼ੁਰੂ ਕੀਤਾ ਤੇ ਮੈਂ ਗਜ਼ਲ ਤੇ ਨਜ਼ਮ ਲਿਖਣ ਲੱਗ ਪਿਆ। ਠੀਕ ਹੈ। ਤੇ ਗਜ਼ਲ ਤੇ ਨਜ਼ਮ ਲਈ ਅਕਸਰ ਇਹ ਸੋਚਿਆ ਜਾਂਦਾ ਕਿ ਨਾਂ ਜਿਹੜਾ ਆ ਉਹ ਥੋੜਾ ਜਿਹਾ ਪੋਇਟਿਕ ਚਾਹੀਦਾ, ਅਰੂਜ ਦੇ ਹਿਸਾਬ ਨਾਲ ਫਿਲਮ ਦੇ ਵਿੱਚ ਵੱਜਣਾ ਚਾਹੀਦਾ। ਇਸ ਕਰਕੇ ਮੈਨੂੰ ਮੇਰਾ ਵੱਡਾ ਨਾਂ ਹੋਣ ਕਰਕੇ ਮੈਂ ਆਪਣਾ ਇੱਕ ਛੋਟਾ ਨਾਂ ਲੱਭ ਲਿਆ, ਆਪ ਹੀ ਲੱਭਿਆ। ਮੈਂ ਲੋਕ ਗੀਤਾਂ ਦੇ ਵਿੱਚੋਂ ਹੀ ਸਾਂਬਲ ਬਲੋਚ ਡਾਚੀ ਵਾਲਾ ਇੱਦਾਂ ਦਾ ਕੋਈ ਗੀਤ ਮੇਰੇ ਅੰਦਰ ਘੁੰਮਿਆ। ਹਾਂ। ਤੇ ਮੈਂ ਸੋਚਿਆ ਕਿ ਆਪਣਾ ਨਾਮ ਇੱਕ ਆਪ ਹੀ ਰੱਖਾਂ, ਤੇ ਉਹ ਨਾਮ ਮੈਂ ਰੱਖ ਲਿਆ ਜੀ ਫਿਰ ਸਾਂਬਲ ਧਾਮੀ, ਤੇ ਉਹੀ ਨਾਂ ਚੱਲ ਰਿਹਾ ਜੀ। ਕਿੱਥੇ ਜੰਮੇ ਜਾਏ? ਕੋਈ ਹਯਾਤੀ ਦੀ ਆਪਣੀ ਜੀਵਨੀ ਦੇ ਬਾਰੇ ਅੱਜ ਤੱਕ ਨਹੀਂ ਕੋਈ ਮਿਲਦੀ ਕੋਈ ਐਸੀ ਵੀਡੀਓਜ਼ ਜਿੰਦੇ ਵਿੱਚ ਕੋਈ ਪੁੱਛਿਆ ਜਾਵੇ, ਦੱਸਿਆ ਜਾਵੇ ਜੀ। ਹੁਸ਼ਿਆਰਪੁਰ ਤੋਂ ਜਲੰਧਰ ਨੂੰ ਜਿਹੜਾ ਰੋਡ ਜਾਂਦਾ ਨਾ ਜੀ, ਹੁਸ਼ਿਆਰਪੁਰ ਤੋਂ ਜਲੰਧਰ 35 ਕਿਲੋਮੀਟਰ ਆ ਅੰਦਾਜ਼ਨ। ਤੇ ਹੁਸ਼ਿਆਰਪੁਰ ਤੋਂ ਜਲੰਧਰ ਰੋਡ ਤੇ ਜਾਈਏ ਤੇ ਪਹਿਲਾ ਪਿੰਡ ਆਉਂਦਾ ਪਿੱਪਲਾਂ ਵਾਲਾ, ਉਸ ਤੋਂ ਪਿੰਡ ਆਉਂਦਾ ਅਗਲਾ ਸਿੰਗੜੀ ਵਾਲਾ। ਮੇਰਾ ਪਿੰਡ ਹੁਸ਼ਿਆਰਪੁਰ ਤੋਂ ਇਸ ਵੇਲੇ ਤੇ ਜਲੰਧਰ ਨੂੰ ਜਾਈਏ ਤੇ ਪਹਿਲਾ ਪਿੰਡ ਆ, ਕਿਉਂਕਿ ਪਿੱਪਲਾਂ ਵਾਲਾ ਹੁਣ ਹੁਸ਼ਿਆਰਪੁਰ ਦੇ ਵਿੱਚ ਆ ਚੁੱਕਾ। ਸੋ ਮੈਂ ਪੈਦਾ ਹੋਇਆ ਜੀ ਹੁਸ਼ਿਆਰਪੁਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਸਿੰਗੜੀ ਵਾਲਾ ਦੇ ਵਿੱਚ। ਤੇ ਪਰਿਵਾਰਕ ਪਿਛੋਕੜ ਦੀ ਜੇ ਗੱਲ ਕਰੀਏ ਤੇ ਮੇਰੇ ਦਾਦਾ ਜੀ ਦੇ ਵੱਡੇ ਭਾਈ ਸਾਹਿਬ ਭਾਈ ਰਤਨ ਸਿੰਘ ਸਿੰਗੜੀਵਾਲ, ਦੇਸ਼ ਦੀ ਜਿਹੜੀ ਆਜ਼ਾਦੀ ਦੀ ਮੂਵਮੈਂਟ ਸੀ, ਬੱਬਰ ਅਕਾਲੀ ਲਹਿਰ ਜੀ, ਉਹਦੇ ਵਿੱਚ ਉਹਨਾਂ ਦਾ ਬੜਾ ਵੱਡਾ ਨਾਂ ਆ। ਇੱਥੋਂ ਤੱਕ ਕਿ ਉਹਨਾਂ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਸੀ, ਲੇਕਿਨ ਬਾਅਦ ਦੇ ਵਿੱਚ ਉਮਰ ਕੈਦ 'ਚ ਤਬਦੀਲ ਹੋਈ ਔਰ ਉਹ ਕਾਲੇ ਪਾਣੀ ਉਮਰ ਕੈਦ ਕੱਟ ਕੇ ਆਏ। ਮੇਰੇ ਦਾਦਾ ਜੀ ਦੇ ਵੱਡੇ ਭਾਈ ਸਾਹਿਬ, ਮੇਰੇ ਦਾਦਾ ਜੀ ਸਰਦਾਰ ਹਰਬਖਸ਼ ਸਿੰਘ ਵੀ ਇਸੇ ਮੂਵਮੈਂਟ ਦੇ ਵਿੱਚ ਰਹੇ, ਲੇਕਿਨ ਉਸ ਪੱਧਰ ਦੇ ਨਹੀਂ, ਲੇਕਿਨ ਇਸ ਮੂਵਮੈਂਟ ਦੇ ਵਿੱਚ ਉਹਨਾਂ ਨੇ ਵੀ 5-7 ਸਾਲ ਕੈਦ ਕੱਟੀ। ਇਹ ਕਿਸਾਨੀ ਪਿਛੋਕੜ ਆ ਜੀ, ਜ਼ਿਮੀਂਦਾਰਾਂ ਦਾ, ਸਧਾਰਨ ਜ਼ਿਮੀਂਦਾਰਾਂ ਦਾ ਕਹਿ ਲਓ। ਲੇਕਿਨ 47 ਤੋਂ ਪਹਿਲਾਂ ਮੇਰੇ ਬਜ਼ੁਰਗ ਥੋੜ੍ਹੇ ਜਿਹੇ ਕਹਿ ਲਓ ਟਰਾਂਸਪੋਰਟਰ ਵੀ ਰਹੇ ਆ। ਗੁਰੂ ਬੱਸ ਸਰਵਿਸ ਰਹੀ ਇਹਨਾਂ ਦੀ, ਹਿੱਸੇਦਾਰੀਆਂ ਦੇ ਨਾਲ ਨਨਕਾਣਾ ਸਾਹਿਬ ਨੂੰ ਇਹਨਾਂ ਦੀਆਂ ਬੱਸਾਂ ਜਾਂਦੀਆਂ ਰਹੀਆਂ। ਉਸ ਵੇਲੇ ਸ਼ੈਵਰਲੇ ਦੀਆਂ ਬੱਸਾਂ ਦੱਸਦੇ ਹੁੰਦੇ ਸੀ, ਕੋਲੇ ਨਾਲ ਭਾਪ ਨਾਲ ਚੱਲਦੀਆਂ ਸੀ। ਤੇ ਮੈਂ ਜਦੋਂ ਹੋਸ਼ ਸੰਭਾਲੀ, ਸਾਡਾ ਜਿਹੜਾ ਪਰਿਵਾਰ ਸੀ ਬਹੁਤਾ ਜ਼ਮੀਨ ਦੇ ਕੇਸਾਂ 'ਚ ਉਲਝਿਆ ਹੋਇਆ ਪਰਿਵਾਰ ਸੀ। ਅਸੀਂ ਸ਼ਾਇਦ ਕਿ ਥੋੜਾ ਜਿਹਾ ਕੋਈ ਸਰਵੇ ਕਰੇ ਤੇ ਆਸੇ ਪਾਸੇ ਦੇ ਮੈਨੂੰ ਲੱਗਦਾ 100 ਪਿੰਡਾਂ ਦੇ ਵਿੱਚ 7 ਤੋਂ ਵੱਧ ਜ਼ਮੀਨੀ ਕੇਸਾਂ 'ਚ ਉਲਝਿਆ ਹੋਇਆ ਟੱਬਰ ਕੋਈ ਨਹੀਂ ਹੋਣਾ। ਅਸੀਂ ਸੁਪਰੀਮ ਕੋਰਟ ਤੱਕ, ਦਿੱਲੀ ਤੱਕ, ਚੰਡੀਗੜ੍ਹ ਹਾਈ ਕੋਰਟ ਤੱਕ, ਹੁਸ਼ਿਆਰਪੁਰ ਦੀਆਂ ਕੋਰਟਾਂ ਤੱਕ ਅਨੇਕ ਕੇਸ ਜਿਹੜੇ ਆ ਅਸੀਂ ਉਹਨਾਂ ਦਾ ਸਾਹਮਣਾ ਕੀਤਾ ਜ਼ਮੀਨੀ ਜਾਇਦਾਦਾਂ ਨੂੰ ਲੈ ਕੇ। ਇਸੇ ਕਰਕੇ ਰਾਜਾ ਸਾਹਿਬ ਮੈਂ ਨਾ ਬਹੁਤ ਛੋਟੀ ਉਮਰ 'ਚ ਸੋਚ ਲਿਆ ਸੀ ਕਿ ਮੈਂ ਆਪਣੀ ਲੀਹ ਜਿਹੜੀ ਹੈ ਨਾ ਉਹ ਅਲੱਗ ਕਰ ਲੈਣੀ ਆ। ਮੈਂ ਪੜ੍ਹਨਾ ਲਿਖਣਾ ਆ, ਤੇ ਇਹ ਜ਼ਮੀਨਾਂ ਜਾਇਦਾਦਾਂ ਦੇ ਝਗੜਿਆਂ ਨੇ ਮੈਨੂੰ ਬਚਪਨ ਤੋਂ ਹੀ ਬਹੁਤ ਨਿਰਾਸ਼ ਕਰ ਦਿੱਤਾ ਸੀ। ਸੋ ਇਸ ਤਰ੍ਹਾਂ ਮੇਰੀ ਜ਼ਿੰਦਗੀ ਦਾ ਇਹ ਸਫ਼ਰ ਆ। ਫਿਰ ਮੈਂ ਪੜ੍ਹਿਆ, ਚੰਡੀਗੜ੍ਹ ਯੂਨੀਵਰਸਿਟੀ ਤੱਕ ਮੈਂ ਪੜ੍ਹਿਆ ਜੀ, PhD ਕੀਤੀ। ਉਸ ਤੋਂ ਬਾਅਦ ਮੈਂ ਕਾਫੀ ਸਾਲ ਸਕੂਲ 'ਚ ਲੈਕਚਰਰ ਰਿਹਾ, ਲੇਕਿਨ ਹੁਣ ਮੈਂ ਗੌਰਮੈਂਟ ਕਾਲਜ ਹੁਸ਼ਿਆਰਪੁਰ ਦੇ ਵਿੱਚ ਪੜ੍ਹਾਉਣਾ। ਸੋ ਇਸ ਤਰ੍ਹਾਂ ਦੀ ਜ਼ਿੰਦਗੀ ਹੈ ਜੀ ਮੇਰੀ। ਬਹੁਤ ਵਧੀਆ ਲੱਗਿਆ ਜਾਣ ਕੇ। ਇਹ ਖਾਸ ਤੁਹਾਡਾ ਕੋਈ ਤਾਲੁਕ ਬਹਾਵਲ ਨਗਰ, ਮਿੰਚਨਾਬਾਦ, ਮੰਡੀ ਬੋਲੇ ਵਾਲੀ ਮੇਰੇ ਏਰੀਆ ਦੇ ਨਾਲ ਵੀ ਹੈ? ਐਕਚੁਅਲੀ ਇਸ ਤਰ੍ਹਾਂ ਆ ਜੀ ਕਿ ਹੁਣ ਐਂ ਲੱਗਣ ਲੱਗ ਪਿਆ ਰਾਜਾ ਸਾਹਿਬ ਕਿ ਮੇਰਾ ਰਿਸ਼ਤਾ ਪੰਜਾਬ ਦੇ ਹਰ ਪਿੰਡ ਨਾਲ ਆ। ਮਤਲਬ ਮੈਂ ਇੱਕ ਵਾਰ ਇੱਕ ਨਜ਼ਮ ਲਿਖੀ ਸੀ ਜਿਹਦਾ ਥੀਮ ਇਸ ਤਰ੍ਹਾਂ ਸੀਗਾ ਕਿ ਪਹਿਲਾਂ ਜਦੋਂ ਮੈਂ
ਰਾਮਾਂ ਚੋਂ ਕੰਢੇ ਚੁਗਦਾ ਸੀ ਤੇ ਮੈਂ ਸੋਚਦਾ ਸੀ ਕਿ ਮੇਰੇ ਪੈਰਾਂ 'ਚ ਨਾ ਚੁੱਕ ਜਾਣ। ਵਾਹ 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 ਵਾਹ। ਫਿਰ ਮੈਂ ਕੰਢੇ ਚੁਗਣੇ ਸ਼ੁਰੂ ਕੀਤੇ ਕਿ ਤੇਰੇ ਪੈਰਾਂ 'ਚ ਨਾ ਚੁੱਭ ਜਾਣ। ਵਾਹ। ਹੁਣ ਮੈਂ ਕੰਢੇ ਚੁਗਦਾ ਆ ਵੀ ਕਿਸੇ ਵੀ ਪੈਰ 'ਚ ਨਾ ਚੁੱਭ ਜਾਣ। ਸੋ ਇੱਕ ਕੈਫੀਅਤ ਹੁੰਦੀ ਆ, ਇੱਕ ਬੰਦੇ ਦੀ ਜ਼ਹਿਨੀਅਤ ਬਣ ਜਾਂਦੀ ਆ। ਇੰਨੇ ਲੋਕਾਂ ਦੇ ਦੁੱਖ ਸੁਣ ਕੇ, ਪੰਜਾਬੀਆਂ ਦੇ ਦਰਦ ਨਾਲ ਮੈਂ ਖਹਿ ਕੇ ਲੰਘਿਆ। ਪਿੰਡੇ ਨਹੀਂ ਹੰਢਾਇਆ, ਵੰਡ ਨਹੀਂ ਵੇਖੀ, ਵੰਡੇ ਹੋਏ ਲੋਕ ਵੇਖੇ ਆ, ਔਰ ਬੁਰੀ ਤਰ੍ਹਾਂ ਵੰਡੇ ਹੋਏ ਲੋਕ ਵੇਖੇ ਆ। ਹੁਣ ਮੈਨੂੰ ਐਂ ਲੱਗਦਾ ਵੀ ਉਹ ਮਿੰਚਨਾਬਾਦ, ਬਹਾਵਲ ਨਗਰ, ਬਹਾਵਲਪੁਰ, ਉਹਦੇ ਪਿੰਡ, ਉਹ ਸਾਦਕ ਨਹਿਰ, ਹੁਣ ਐ ਕਈ ਵਾਰੀ ਪੋਟਿਆਂ ਤੇ ਕਈ ਕੁਝ ਯਾਦ ਹੋ ਜਾਂਦਾ ਜੀ। ਤੇ ਇੱਕ ਮੇਰਾ ਰਿਸ਼ਤਾ ਥੋੜਾ ਜਿਹਾ, ਇਹ ਰਿਸ਼ਤਾ ਮੇਰਾ ਬੜਾ ਗੂੜਾ ਰਿਸ਼ਤਾ ਆ। ਤੁਸੀਂ ਸਹੀ ਟਾਈਮ ਤੇ ਯਾਦ ਕਰਾਇਆ ਕਿ ਮੇਰੇ ਜਿਹੜੇ ਨਾਨਕੇ ਜੀ, ਉਹਨਾਂ ਦਾ ਪਿੰਡ ਤੇ ਹੁਸ਼ਿਆਰਪੁਰ ਦੇ ਵਿੱਚ ਆ, ਟਾਂਡਾ ਰੋਡ ਤੇ ਕੰਧਾਲਾ ਜੱਟਾਂ, ਤੇ ਢਾਲੀਵਾਲ ਜੱਟਾਂ ਦਾ ਪਿੰਡ ਆ ਜੀ। ਇੱਥੋਂ ਇਹਨਾਂ ਨੇ ਜ਼ਮੀਨਾਂ ਵੇਚ ਦਿੱਤੀਆਂ ਸੀਗੀਆਂ ਪ੍ਰੀ ਪਾਰਟੀਸ਼ਨ, ਕੋਈ 1900 ਮੇਰੇ ਖਿਆਲ 44-45 ਦੀ ਗੱਲ ਹੋਊਗੀ। ਤਾਂ ਇਹਨਾਂ ਨੇ ਜਾ ਕੇ ਗੰਗਾਨਗਰ, ਪਦਮਪੁਰ ਤਹਿਸੀਲ ਦੇ ਨੇੜੇ ਤੇੜੇ 16 ਬੀਬੀ ਪਿੰਡ ਆ ਜੀ ਇੱਕ, ਉੱਥੇ ਜਾ ਕੇ ਇਹਨਾਂ ਨੇ ਜ਼ਮੀਨਾਂ ਲਈਆਂ। ਮੇਰੇ ਮਾਂ ਮੈਨੂੰ ਦੱਸਦੇ ਹੁੰਦੇ ਸੀ ਕਿ ਜਦੋਂ ਉਹ ਬਚਪਨ 'ਚ ਉੱਧਰ ਜਾਂਦੇ ਸੀਗੇ, 7-8 ਸਾਲ ਦੇ ਹੋਣਗੇ, ਤਾਂ ਇਹ ਜਿਸ ਸਟੇਸ਼ਨ ਤੇ ਉਤਰਦੇ ਹੁੰਦੇ ਸੀ, ਉਤਰ ਕੇ ਫਿਰ ਬਹੁਤ ਪਛਾਣ ਨੂੰ ਆਉਂਦੇ ਸੀ। ਉਹ ਸਟੇਸ਼ਨ ਮੈਂ ਹੁਣ ਪਤਾ ਹੀ ਬੋਲੇਵਾਲ ਦਾ ਜੀ, ਮੰਡੀ ਬੋਲੇਵਾਲਾ, ਮੰਡੀ ਬੋਲੇ ਕਿਆ ਤੇ ਦੱਸਦੇ ਹੁੰਦੇ ਸੀ ਕਿ ਅਸੀਂ ਉੱਥੇ ਜਾ 1-2 ਵਾਰ ਉਤਰੇ ਹੋਣਗੇ। ਦੇਖੋ ਹੁਣ ਮੇਰੀ ਮਾਂ ਛੋਟੀ ਜਿਹੀ ਸੀ, ਪਰ ਮੇਰਾ ਇੱਕ ਰਿਸ਼ਤਾ ਬਣ ਗਿਆ ਉਸ ਜਗ੍ਹਾ ਨਾਲ ਖਾਸ, ਕਿ ਮੇਰੀ ਮਾਂ ਉੱਥੇ ਉਸ ਸਟੇਸ਼ਨ ਤੇ 2-4 ਵਾਰ ਉਤਰੀ ਹੋਊਗੀ ਆਪਣੇ ਮਾਪਿਆਂ ਨਾਲ, ਫਿਰ ਤੁਰ ਕੇ ਪਛਾਣ ਆਉਂਦੀ ਹੋਊਗੀ। ਸੋ ਇਸੇ ਤਰ੍ਹਾਂ ਮੇਰੇ ਬਜ਼ੁਰਗ ਵੀ ਜਾਂਦੇ ਰਹੇ ਆ ਜਦੋਂ ਟਰਾਂਸਪੋਰਟਰ ਸੀਗੇ। ਬੜੇ ਪਿੰਡਾਂ ਦੇ ਨਾਂ ਲੈਂਦੇ ਹੁੰਦੇ ਸੀ। ਡਿਸਕੋਟ ਉਹਨਾਂ ਨੂੰ ਰਹਿਣ ਦਾ ਮੌਕਾ ਮਿਲਿਆ ਜਦੋਂ ਇੱਕ ਵਾਰ ਅੰਗਰੇਜ਼ ਪੁਲਿਸ ਉਹਨਾਂ ਦੇ ਪਿੱਛੇ ਪਈ ਸੀ, ਤੇ ਮਤਲਬ ਉਹਨਾਂ ਨੇ ਡਿਸਕੋਟ ਲੁੱਕ ਕੇ ਆਪਣਾ ਡੇਰਾ ਲਗਾਇਆ ਸੀ। ਇਸ ਤਰ੍ਹਾਂ ਉਹਨਾਂ ਨੇ ਛੋਟਾ ਜਿਹਾ ਆਪਣਾ ਉੱਥੇ ਘਰ ਵਸਾ ਲਿਆ ਸੀ। ਉਹਦੀਆਂ ਗੱਲਾਂ ਵੀ ਉਹ ਕਰਦੇ ਹੁੰਦੇ ਸੀ। ਸੋ ਇਹ ਆ ਜੀ ਕਿ ਕੁਝ ਥਾਵਾਂ ਨਾਲ ਚਲੋ ਖਾਸ ਮੂੰਹ ਹੋ ਜਾਂਦਾ, ਲੇਕਿਨ ਹੁਣ ਕੈਫੀਅਤ ਇਹ ਬਣ ਗਈ ਆ ਕਿ ਕੋਈ ਵੀ ਪਿੰਡ ਆ, ਮੈਂ ਉਹਦੇ ਵਿੱਚ ਇਸ ਤਰ੍ਹਾਂ ਇੰਟਰਸਟ ਲੈਣਾ ਕਿ ਉਹ ਮੇਰਾ ਹੀ ਪਿੰਡ ਆ, ਮੇਰਾ ਹੀ ਗਵਾਚਿਆ ਪਿੰਡ ਹੈ ਜੀ। ਦਾਮੀ ਸਾਹਿਬ, ਪਾਰਟੀਸ਼ਨ ਉਹ ਦੁਖਾਂਤ ਹੈ ਜਿਹਨੂੰ ਪੰਜਾਬੀਆਂ ਨੇ ਸਮਝਿਆ ਹੀ ਨਹੀਂ। ਬੜੇ ਦੁੱਖ ਨਾਲ ਆਖਣਾ ਪੈਂਦਾ ਹੈ ਕਿ ਪੰਜਾਬੀਆਂ ਦੀ ਆਪਣੀਆਂ ਨਸਲਾਂ ਤੇ ਵਾਪਰਿਆ, ਆਪਣੇ ਵੱਡਿਆਂ ਤੇ ਵਾਪਰਿਆ। ਕੋਈ 1/3 ਪੰਜਾਬ ਦਾ ਜਿਹੜਾ ਹਿੱਸਾ ਹੈ ਉਸ ਨੂੰ ਮਾਈਗ੍ਰੇਸ਼ਨ ਕਰਨੀ ਪਈ, ਲੇਕਿਨ ਉਸ ਤੋਂ ਬਾਅਦ ਇਸ ਨੂੰ ਬਿਲਕੁਲ ਇਹਦੇ ਤੇ ਗੱਟਾ ਪਾ ਦਿੱਤਾ ਜਾਂਦਾ, ਨਵੀਆਂ ਰਿਆਸਤਾਂ ਬਣਦੀਆਂ ਨੇ। ਇਹ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਜਿਨ੍ਹਾਂ ਨੇ ਪਾਰਟੀਸ਼ਨ ਵਾਪਰੀ ਸੀ, ਇਹ ਖੌਫ ਦੀ ਫਿਜ਼ਾ ਸੀ। ਜਿਹੜੇ ਉਸ ਕਤਲਾਮ ਤੋਂ ਗੁਜ਼ਰੇ, ਉਹਨਾਂ ਹੱਦਾਂ ਸਰਹੱਦਾਂ ਜਿਹੜੀਆਂ ਬਣ ਰਹੀਆਂ ਸਨ, ਉਹਨਾਂ ਦੇ ਵਿਚਕਾਰ ਉਹਨਾਂ ਦੀਆਂ ਰੂਹਾਂ ਜਿਹੜੀਆਂ ਦਬੀਆਂ ਗਈਆਂ, ਉਹਨਾਂ ਦੀਆਂ ਇੱਜ਼ਤਾਂ, ਉਹਨਾਂ ਦੀਆਂ ਚੀਕਾਂ, ਇਹ ਦਬਾਤੀਆਂ ਗਈਆਂ। ਲੰਬਾ ਸਮਾਂ, ਲੰਬਾ ਅਰਸਾ ਇਹ ਦਬੀਆਂ ਰਹੀਆਂ। ਮੈਨੂੰ ਪਤਾ ਹੈ ਕਿ ਅਸੀਂ ਬਚਪਨ ਦੇ ਵਿੱਚ ਕਿਤੇ ਕੁਛ ਨਾ ਕੁਛ ਸੁਣਦੇ ਸੀ, ਆਪਣੇ ਬਾਪ ਤੋਂ, ਮੈਂ ਆਪਣੇ ਨਾਨਾ ਤੋਂ, ਕਿਤੇ ਕੋਈ ਹਲਕਾ ਜਿਹਾ ਜ਼ਿਕਰ ਹੁੰਦਾ ਸੀ ਕਿ ਇੱਥੇ ਕਿਰਾੜ ਰਹਿੰਦੇ ਸਨ, ਇੱਥੇ ਸਿੱਖ ਰਹਿੰਦੇ ਸਨ। ਲੇਕਿਨ ਇਸ ਤੋਂ ਇਲਾਵਾ ਕਿਤੇ ਵੱਧ ਚੜ੍ਹ ਕੇ ਗੱਲ ਹੀ ਨਹੀਂ ਹੋਈ। ਨਾ ਕਿਤੇ ਨਿਸਾਬਾਂ ਦੇ ਵਿੱਚ ਉਹਦਾ ਜ਼ਿਕਰ ਮਿਲਦਾ ਹੈ ਕਿ ਪਾਰਟੀਸ਼ਨ ਕੀ ਹੋਈ। ਸਿਰਫ 14 ਔਰ 15 ਅਗਸਤ ਨੂੰ ਜਦੋਂ ਆਜ਼ਾਦੀਆਂ ਮਨਾਈਆਂ ਜਾਂਦੀਆਂ ਤੇ ਉਦੋਂ ਇਹ ਕਿਹਾ ਜਾਂਦਾ ਹੈ ਕਿ ਇਤਨੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ, ਇਤਨੇ ਭਾਰਤੀਆਂ ਨੇ ਸ਼ਹਾਦਤਾਂ ਦਿੱਤੀਆਂ, ਇਤਨੇ ਪਾਕਿਸਤਾਨੀਆਂ ਨੇ ਸ਼ਹਾਦਤਾਂ ਦਿੱਤੀਆਂ। ਉਹ ਸ਼ਨਾਖਤ ਹੀ ਖਤਮ ਕਰਤੀ ਗਈ, ਜਿਨ੍ਹਾਂ ਦੇ ਜੁੱਸਿਆਂ ਤੇ, ਜਿਨ੍ਹਾਂ ਦੇ ਵਜੂਦ ਮਿਟਾ ਦਿੱਤੇ ਗਏ। ਅੰਦਰ ਕਿਵੇਂ ਚਿਣਗੇ ਲੱਗੀ ਕਿ ਪਾਰਟੀਸ਼ਨ ਤੇ ਇੱਕ ਬਹੁਤ ਵੱਡਾ ਦੁਖਾਂਤ ਹੈ ਪੰਜਾਬ ਦਾ, ਇਹਨੂੰ ਜਾਣਿਆ ਜਾਵੇ। ਤੁਹਾਡੇ ਅੰਦਰ ਇਹ ਕਿਵੇਂ ਆਇਆ? ਰਜਤ ਸਾਹਿਬ, ਮੈਨੂੰ ਐਂ ਲੱਗਦਾ ਹੁੰਦਾ ਵੀ ਜਿਹੜੀ ਕੁਦਰਤ ਆ ਨਾ ਜੀ, ਕੋਈ ਇਹਨੂੰ ਹੋਰ ਨਾਂ ਦੇ ਦਿੰਦਾ। ਮੈਂ ਕੁਦਰਤ ਕਹਿਣਾ, ਬੜਾ ਪਿਆਰਾ ਜਿਹਾ ਨਾਮ ਆ। ਕੁਦਰਤ ਤੁਹਾਡੇ ਹੀ ਕੁਝ ਰਸਤੇ ਬੰਦ ਕਰਦੀ ਰਹਿੰਦੀ ਆ ਤੇ ਕੁਝ ਰਸਤੇ ਖੋਲਦੀ ਰਹਿੰਦੀ ਆ। ਜਦੋਂ ਤੁਸੀਂ ਬਚਪਨ ਦੇ ਵਿੱਚੋਂ ਨਿਕਲਦੇ ਆ, ਤੁਹਾਨੂੰ ਨਹੀਂ ਪਤਾ ਹੁੰਦਾ ਤੁਸੀਂ ਕੀ ਬਣਨਾ। ਫਿਊਚਰ ਤਾਂ ਹਮੇਸ਼ਾ ਅਨਸਰਟਨ ਦੀ ਚੀਜ਼ ਹੁੰਦਾ। ਜਦੋਂ ਮੈਂ ਆਪਣੇ ਬਚਪਨ ਚੋਂ ਨਿਕਲ ਰਿਹਾ ਸੀਗਾ ਤੇ ਮੈਨੂੰ ਨਹੀਂ ਸੀ ਪਤਾ, ਮੇਰਾ ਤਾਂ ਵੈਸੇ ਹੀ ਜਿਹੜਾ ਬਚਪਨ ਸੀ ਉਹ ਥੋੜਾ ਜਿਹਾ ਜ਼ਮੀਨੀ ਮਸਲਿਆਂ ਕਰਕੇ ਉਲਝਿਆ ਹੋਇਆ ਸੀ, ਤੇ ਨਹੀਂ ਸੀ ਪਤਾ ਜ਼ਿੰਦਗੀ ਕਾਇਮ ਰਹਿਣੀ ਆ ਜਾਂ ਪੜ੍ਹਨਾ ਆ ਕਿ ਨਹੀਂ ਪੜ੍ਹਨਾ।
ਜਾਂ ਕੀ ਹੋਣਾ। ਪਰ ਮੈਂ ਇੱਕ ਚੀਜ਼ ਮੇਰੇ ਅੰਦਰ ਬਚਪਨ ਤੋਂ ਪੈਦਾ ਹੋ ਗਈ, ਸ਼ਾਇਦ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਇਹਦੀ ਕਾਰਨ ਕੀ ਆ। ਇਹਦੇ ਕਾਰਨ ਮੈਨੂੰ ਐਂ ਲੱਗਦਾ ਕਿ ਮੇਰੇ ਬਾਪ ਨੇ, ਜਿਹੜਾ ਕਿ ਇੱਕ ਸਧਾਰਨ ਕਿਸਾਨ ਸੀਗਾ, ਉਹਨੇ ਮੈਨੂੰ ਪਹਿਲੀ ਵਾਰ ਜਿਹੜਾ ਤੋਹਫਾ ਲਿਆ ਕੇ ਦਿੱਤਾ ਉਹ ਕਹਾਣੀਆਂ ਦੀ ਕਿਤਾਬ ਲਿਆ ਕੇ ਦਿੱਤੀ। ਹੂੰ ਅਫਸਾਨੇ, ਬੱਚਿਆਂ ਵਾਲੇ ਜਿਹੜੇ ਅਫਸਾਨੇ। ਜੀ ਮੈਂ ਉਹ ਖੂਹ ਤੇ ਬੈਠ ਕੇ ਉਹ ਕੱਲੀ ਕੱਲੀ ਕਹਾਣੀ ਨੂੰ ਪੜ੍ਹਿਆ, ਕੱਲੀ ਕੱਲੀ ਕਹਾਣੀ ਨੂੰ ਸਮਝਿਆ। ਭਾਵੇਂ ਕਿ ਉਹਦੇ ਪਾਤਰ ਕਾਂ, ਤੋਤੇ, ਮੋਰ, ਜਿੰਨ, ਪਰੀਆਂ ਸੀਗੇ, ਪਰ ਉਹ ਮੈਨੂੰ ਅਫਸਾਨੇ ਨਾਲ ਜੋੜ ਗਏ। ਮੈਂ ਇਹ ਸੋਚਦਾ ਕਿ ਜਿਹੜੇ ਅਫਸਾਨੇ ਮੈਂ ਉਸ ਕਿਤਾਬ ਚੋਂ ਪੜ੍ਹੇ, ਮੈਂ ਹੁਣ ਖੁਦ ਕਹਾਣੀਆਂ ਲਿਖਦਾ ਔਰ ਮੇਰੀਆਂ ਕਹਾਣੀਆਂ ਯੂਨੀਵਰਸਿਟੀ ਦੇ ਸਿਲੇਬਸਾਂ 'ਤੇ ਲੱਗੀਆਂ ਆ। ਉਹਦੀ ਸ਼ੁਰੂਆਤ ਉਸ ਇੱਕ ਘਟਨਾ ਤੋਂ ਹੋਈ, ਖੂਬਸੂਰਤ ਹਾਦਸੇ ਤੋਂ, ਕਿ ਮੇਰੇ ਬਾਪ ਨੇ ਪਤਾ ਨਹੀਂ ਕਿਉਂ ਸੋਚ ਲਿਆ ਕਿ ਇਹਨੂੰ ਇੱਕ ਕਿਤਾਬ ਲਿਆ ਕੇ ਦੇਈਏ, ਕਹਾਣੀਆਂ ਦੀ ਕਿਤਾਬ। ਅੱਛਾ, ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ, ਉਹ ਮੈਨੂੰ ਐਂ ਲੱਗਿਆ ਵੀ ਕਹਾਣੀਆਂ ਤੇ ਸਾਡੇ ਨੇੜੇ ਤੇੜੇ ਸਾਡੇ ਬਜ਼ੁਰਗਾਂ ਦੀਆਂ ਗੱਲਾਂ 'ਚ ਪਈਆਂ ਆ। ਚੌਂਤਿਆਂ 'ਚ, ਪਰਿਆਂ 'ਚ, ਇਕੱਠਾਂ 'ਚ, ਮਹਿਫਲਾਂ 'ਚ ਬਹਿਣ ਵਾਲੇ ਬਜ਼ੁਰਗ ਜਦੋਂ ਗੱਲਾਂ ਕਰਦੇ ਤਾਂ ਮੈਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦਾ। ਉਹਨਾਂ ਗੱਲਾਂ ਦੇ ਵਿੱਚ ਇੱਕ ਗੱਲ ਬੜੀ ਯਕੀਨ ਨਾਲ ਕਹਿਣੀ ਬਣਦੀ ਆ ਇੱਥੇ, ਭਾਵੇਂ ਕਿ ਰਾਜਨੀਤਿਕ ਪੱਧਰ ਤੇ ਇਹਦਾ ਕਦੀ ਜ਼ਿਕਰ ਨਹੀਂ ਹੋਇਆ ਪਾਰਟੀਸ਼ਨ ਦਾ, ਸਿਰਫ ਅੰਕੜਿਆਂ ਤੱਕ ਸੀਮਿਤ ਹੋ ਕੇ ਰਹਿ ਗਏ ਸਾਡੇ ਪੰਜਾਬੀ, ਉਹਨਾਂ ਦੀਆਂ ਜ਼ਿੰਦਗੀਆਂ। ਪਰ ਆਮ ਲੋਕਾਂ ਦੀ ਜ਼ੁਬਾਨ 'ਚ, ਉਹਨਾਂ ਦੀਆਂ ਮਹਿਫਲਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਜ਼ਰੂਰ ਹੁੰਦਾ ਸੀ ਜਿਹੜੇ 47 ਦੇ ਵਿੱਚ ਉੱਠ ਕੇ ਚਲੇ ਗਏ। ਸਾਡੇ ਪਿੰਡ ਦੇ ਵਿੱਚ ਜਿਹੜੇ ਮੁਸਲਮਾਨ ਰਹਿੰਦੇ ਸੀ, ਜਿਨ੍ਹਾਂ ਨੂੰ 47 ਤੇ ਜਾਣਾ ਪਿਆ, ਹਾਲਾਂਕਿ ਸਾਡੇ ਪਿੰਡ ਵਾਲਿਆਂ ਨੇ ਕਿਹਾ ਕਿ ਨਾ ਜਾਓ, ਅਸੀਂ ਤੁਹਾਡੀ ਹਿਫਾਜ਼ਤ ਕਰਾਂਗੇ, ਪਰ ਉਹ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀਗਾ ਕਿ ਹਰੇਕ ਨੂੰ ਐਂ ਲੱਗਦਾ ਸੀ ਕਿ ਰੁਕਣਾ ਬਹੁਤ ਖਤਰਨਾਕ ਹੋ ਸਕਦਾ। ਉਹ ਨਹੀਂ ਰੁਕੇ, ਉਹਨਾਂ ਨੂੰ ਬਾਹਿਫਾਜ਼ਤ ਕਮਾਲਪੁਰ ਕੈਂਪ ਤੱਕ ਉਹ ਪਹੁੰਚਾ ਕੇ ਆਏ, ਆਪ ਗੱਡੇ ਜੋੜ ਕੇ, ਬਿਲਕੁਲ ਨੇਜ਼ਿਆਂ ਦੀ ਛਾਂ 'ਚ। ਉਹ ਕੁਝ ਲੋਕ ਉਸੇ ਨੇਜ਼ਿਆਂ ਨਾਲ ਮਾਰ ਰਹੇ ਸੀ ਇੱਕ ਦੂਜੇ ਨੂੰ, ਇਹਨਾਂ ਨੇ ਉਹਨਾਂ ਹੀ ਨੇਜ਼ਿਆਂ ਦੇ ਨਾਲ ਉਹਨਾਂ ਦੀ ਹਿਫਾਜ਼ਤ ਕਰਕੇ ਉਹਨਾਂ ਨੂੰ ਕੈਂਪ ਤੱਕ ਪਹੁੰਚਾਇਆ। ਉਹ ਚੱਲ ਗਏ, ਲੇਕਿਨ ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਘਰ ਜਿਹੜੇ ਕਿ ਖੋਲੇ ਬਣ ਗਏ, ਠੀਕਰ ਬਣ ਗਏ, ਉਹ ਗੱਲਾਂ ਸਾਡੇ ਆਮ ਪੇਂਡੂ ਪੰਜਾਬ ਦੇ ਲੋਕਾਂ ਦੇ ਵਿੱਚ ਰਹੀਆਂ। ਮੈਂ ਉਹ ਮਹਿਸੂਸ ਕੀਤੀਆਂ ਕਿ ਉਹ ਵੱਖਰੇ ਜਿਹੇ ਨਾਂ, ਤੁਹਾਨੂੰ ਪਤਾ ਵੀ ਅਸੀਂ ਪੰਜਾਬ 'ਚ ਇੱਧਰਲੇ ਚੜ੍ਹਦੇ ਪੰਜਾਬ 'ਚ ਬਹੁਤੇ ਨਾਮ ਤੇ ਉਹਨਾਂ ਨਾਵਾਂ ਨਾਲ ਸਿੰਘ ਲੱਗਦਾ ਜਾਂ ਕੌਰ ਲੱਗਦਾ। ਜਦੋਂ ਉਹਨਾਂ ਨੇ ਗੱਲ ਕਰਨੀ ਨੱਥੂ, ਛੱਜੂ, ਰਫੀਕ, ਤਾਲਿਬ, ਮੈਨੂੰ ਉਹ ਨਾਂ ਇਸ ਤਰ੍ਹਾਂ ਲੱਗਦੇ ਸੀ ਕਿ ਕਿਸੇ ਹੋਰ ਦੁਨੀਆ ਦੇ ਪਾਤਰ ਨੇ, ਉਹ ਲੋਕ ਕਿਸੇ ਹੋਰ ਧਰਤੀ ਦੇ ਹੋਣਗੇ। ਪਰ ਜਦੋਂ ਮੈਂ ਉਹਨਾਂ ਦੀਆਂ ਕਹਾਣੀਆਂ ਸੁਣੀਆਂ, ਉਹਨਾਂ ਦੇ ਕਿਰਦਾਰ ਸੁਣੇ, ਉਹਨਾਂ ਦਾ ਸਾਡੇ ਪਿੰਡ ਦੇ ਇਤਿਹਾਸ ਵਿੱਚ ਇੱਕ ਅਹਿਮ ਰੋਲ ਸੁਣਿਆ, ਫਿਰ ਮੈਨੂੰ ਲੱਗਿਆ ਵੀ ਉਹ ਤਾਂ ਸਾਡੇ ਹੀ ਸੀ, ਸਾਡੇ ਆਪਣੇ ਸੀ। ਉਹ ਹੁਣ ਵੀ ਸਾਡੇ ਹੀ ਆ, ਕਿੱਥੇ ਹੋਣਗੇ, ਕਿਹਨਾਂ ਹਾਲਾਤਾਂ 'ਚ ਹੋਣਗੇ। ਫਿਰ ਮੈਂ ਆਪਣੇ ਤਾਇਆ ਜੀ ਕੋਲੋਂ ਪੁੱਛਿਆ, ਇੱਕ ਵਾਰ ਉਹਨਾਂ ਦੀ ਮੁਲਾਕਾਤ ਹੋਈ ਸੀ ਸਾਡੇ ਪਿੰਡ ਦੇ ਬੰਦਿਆਂ ਨਾਲ, ਉਹ ਮੈਂ ਕਹਾਣੀ ਵੀ ਲਿਖੀ ਔਰ ਲੋਕਾਂ ਨੇ ਬੜੀ ਪਸੰਦ ਕੀਤੀ। ਉਹ ਮੁਲਾਕਾਤ ਹੋਈ ਸੀ ਲਾਹੌਰ 'ਚ। ਉਹ ਲਾਹੌਰ ਦੇ ਵਿੱਚ ਮੁਲਾਕਾਤ ਇਸ ਤਰ੍ਹਾਂ ਹੋਈ ਕਿ ਵੀ ਪੁਲਿਸ ਦੇ ਵਿੱਚ ਅਫਸਰ ਸੀਗੇ ਤੇ ਲਾਹੌਰ ਇਹਨਾਂ ਦੀ ਮੀਟਿੰਗ ਹੋਈ, ਬਾਰਡਰ ਤੇ ਘਰਿੰਡਾ ਥਾਣੇ ਤੇ ਇਹਨਾਂ ਦੀ ਡਿਊਟੀ ਸੀਗੀ। ਕਿਸੇ ਮੀਟਿੰਗ 'ਚ ਲਾਹੌਰ ਗਏ ਤੇ ਇਹਨਾਂ ਨੇ ਪਹਿਲੀ ਮੀਟਿੰਗ 'ਚ ਕਹਿ ਦਿੱਤਾ ਆਪਣੇ ਲਹਿੰਦੇ ਪੰਜਾਬ ਵਾਲੇ ਸਾਥੀਆਂ ਨੂੰ ਕਿ ਮੇਰੇ ਪਿੰਡ ਦੇ ਮੀਰ ਆਲਮ ਇੱਥੇ ਰਹਿੰਦੇ ਆ, ਉਹਨਾਂ ਨੂੰ ਲੱਭੋ। ਅੱਛਾ, ਅਗਲੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਲੈ ਆਏ। ਠੀਕ, ਉਹਨਾਂ ਨੇ ਲੱਭ ਲਏ ਕਿਉਂਕਿ ਡਿਸਕੋਟ ਰਹਿੰਦੇ ਸੀ ਉਦੋਂ, ਤੇ ਉਹ ਲੈ ਜੀ। ਹੁਣ ਤਾਂ ਵੈਸੇ ਉਹਨਾਂ ਦੀਆਂ ਕਬਰਾਂ ਦੀਆਂ ਤਸਵੀਰਾਂ ਮੇਰੇ ਕੋਲ ਆ, ਤਾਲਿਬ ਦੀ ਫੋਟੋ ਮੇਰੇ ਕੋਲ ਆ, ਔਰ ਮੈਂ ਮੇਰੇ ਬੱਚਿਆਂ ਨੂੰ ਵੀ ਪਤਾ ਹੈ ਤਾਲਿਬ ਆ ਹੁਣ ਤਾਂ। ਤੇ ਉਹ ਹੋਇਆ ਇਸ ਤਰ੍ਹਾਂ ਜੀ ਕਿ ਉਹ ਜਦੋਂ ਨਾ ਆਏ, ਇਹ ਪਾਰਟੀਸ਼ਨ ਤੋਂ ਕੋਈ 10 ਸਾਲ ਬਾਅਦ ਦੀ ਗੱਲ ਹੋਊਗੀ, ਆਏ, ਗੱਲਾਂ ਬਾਤਾਂ ਹੋਈਆਂ, ਜੱਫੀਆਂ ਪਾ ਕੇ ਮਿਲੇ, ਰੋਏ। ਫਿਰ ਉਹ ਤੁਹਾਡੇ ਵੱਲ ਦੇ ਅਫਸਰ ਕਹਿਣ ਲੱਗੇ ਕਿ ਤੁਸੀਂ ਤਾਂ ਯਾਰ ਸਰਦਾਰ ਜੀ ਬੜੀ, ਇਹਨਾਂ ਦੀ ਕਹਿੰਦੇ ਸੀਗੇ ਕਿ ਬੜੇ ਵੱਡੇ ਕਲਾਕਾਰ ਸੀ, ਇਹਨਾਂ ਨੇ ਸੁਣਾਇਆ ਤਾਂ ਕੁਛ ਨਹੀਂ। ਤੇ ਮੇਰੇ ਤਾਂ ਤਾਇਆ ਜੀ ਨੂੰ ਪਤਾ ਸੀ ਵੀ ਇਹ ਮਾਹੌਲ ਜਿਹੜਾ ਆ, ਇਹ ਕੋਈ ਇਸ ਤਰ੍ਹਾਂ ਦਾ ਤਾਂ ਮਾਹੌਲ ਨਹੀਂ ਹੈਗਾ, ਇਹ ਤਾਂ ਹੰਝੂਆਂ ਨਾਲ ਭਿੱਜਿਆ ਹੋਇਆ ਮਾਹੌਲ ਆ, ਇਸ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਬਣਦੀ। ਲੇਕਿਨ ਫਿਰ ਵੀ ਚਲੋ ਉਹਨਾਂ ਨੇ ਮਾਣ ਰੱਖਿਆ ਆਪੇ, ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਉਹਨਾਂ ਦੇ ਹੰਝੂ ਜਿਹੜੇ ਆ ਨਾ, ਉਹਨਾਂ ਦਾ ਜਿਹੜਾ ਦਰਦ ਆ, ਉਹ ਇੰਨਾ ਹਾਵੀ ਹੋ ਗਿਆ
ਉਹ ਰੋਂਦੇ ਚਲ ਗਏ ਉੱਥੋਂ, ਉਹ ਆਪਣੀ ਕੋਈ ਕਲਾ ਨਹੀਂ ਦਿਖਾ ਸਕੇ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਮੈਂ ਸੁਣਦਾ ਸੀਗਾ। ਐਡੇ ਵੱਡੇ ਕਲਾਕਾਰ ਸੀ, ਰਿਆਸਤਾਂ 'ਚ ਜਾਂਦੇ ਸੀ, ਰਿਆਸਤਾਂ 'ਚ ਜਾ ਕੇ ਉਹਨਾਂ ਨੇ ਕਿਹੜੇ ਕਿਹੜੇ ਮਾਰਕੇ ਮਾਰੇ। ਤੇ ਮੈਨੂੰ ਲੱਗਦਾ ਸੀ ਵੀ ਸਾਡਾ ਪਿੰਡ ਹੁਣ ਵੀ, ਰਜਾ ਸਾਹਿਬ, ਹੁਣ ਵੀ ਜਦੋਂ ਮੈਂ ਕਦੇ ਬਹੁਤ ਦੂਰ ਜਾਂਦਾ ਨਾ ਜੀ, ਮੰਨ ਲਓ ਮੈਂ ਲੁਧਿਆਣੇ ਦੇ ਇੱਕ ਪਿੰਡ 'ਚ ਗਿਆ, ਕਿਸੇ ਬੰਦੇ ਨੂੰ ਇੰਟਰਵਿਊ ਕਰਨ, ਉਹਨੇ ਮੈਨੂੰ ਪੁੱਛਿਆ ਵੀ ਤੁਹਾਡਾ ਪਿੰਡ ਕਿਹੜਾ? ਮੈਂ ਕਿਹਾ ਜੀ ਬਜ਼ੁਰਗੋ ਮੇਰਾ ਪਿੰਡ ਤੇ ਬੜੀ ਦੂਰ ਆ, ਤੇ ਫਿਰ ਵੀ ਮੈਂ ਕਿਹਾ ਜੀ ਹੁਸ਼ਿਆਰਪੁਰ ਕੋਲ ਸਿੰਗੜੀ ਵਾਲਾ। ਅੱਛਾ ਅੱਛਾ ਅੱਛਾ, ਤੂੰ ਭਾਈ ਤਾਲਬ ਦੇ ਪਿੰਡ ਦਾ? ਮੈਂ ਹੈਰਾਨ ਰਹਿ ਗਿਆ ਕਿ ਤਾਲਬ ਹਾਲੇ ਜਿਉਂਦਾ, ਸਾਡੇ ਪਿੰਡ 'ਚ ਤਾਂ ਉਹਨੇ ਜਿਉਣਾ ਹੀ ਆ, ਉਹ ਤਾਂ 150 ਕਿਲੋਮੀਟਰ ਦੂਰ ਵੀ ਜਿਉਂਦਾ ਮੀਰਕੋਟਲੇ ਦੀ ਹੱਦ ਤੇ। ਸੋ ਉਹ ਚੇਤਿਆਂ ਦੇ ਵਿੱਚ ਖੁਣੇ ਹੋਏ ਲੋਕ, ਉਹ ਬੜੇ ਪਿਆਰੇ ਲੋਕ, ਕਲਾਕਾਰ ਲੋਕ, ਇੱਕ ਦੂਜੇ ਲਈ ਜਾਨ ਦੇਣੇ ਵਾਲੇ ਲੋਕ, ਸਧਾਰਨ ਜ਼ਿੰਦਗੀ ਜਿਉਣੇ ਵਾਲੇ ਲੋਕ, ਉਹ ਲੋਕ ਜਿਹੜੇ ਮੰਨਫੀ ਹੋ ਗਏ ਇਸ ਧਰਤੀ ਤੋਂ। ਪਹਿਲਾਂ ਤਾਂ ਮੈਂ ਉਹਨਾਂ ਬਾਰੇ ਸੋਚਣਾ ਸ਼ੁਰੂ ਕੀਤਾ, ਫਿਰ ਅਚਾਨਕ ਜਿੱਥੇ ਮੈਂ ਇਸ ਵੇਲੇ ਬੈਠਾ ਹਾਂ ਜੀ, ਬਿਲਕੁਲ ਇਹਦੇ ਪਿੱਛੇ ਇੱਕ ਜਿਹੜਾ ਪਿੰਡ ਆ, ਮੇਰਾ ਖੇਤਾਂ 'ਚ ਘਰ ਆ, ਇਹਦੇ ਪਿੱਛੇ ਜਿਹੜਾ ਪਿੰਡ ਆ ਉਹ ਚੱਕ ਗੁਜਰਾਂ ਆ, ਸਾਰਾ ਮੁਸਲਮਾਨਾਂ ਦਾ ਸੀਗਾ, ਅਰਾਈਆਂ ਦਾ ਤੇ ਗੁਜਰਾਂ ਦਾ ਪਿੰਡ ਸੀਗਾ। ਫਿਰ ਜਿਹੜੇ 47 'ਚ ਉਧਰੋਂ ਇੱਧਰ ਆਏ, ਫਿਰ ਉਹਨਾਂ ਨਾਲ ਮੁਲਾਕਾਤ ਹੋਈ, ਫਿਰ ਉਹਨਾਂ ਦਾ ਦੁੱਖ ਸੁਣਿਆ। ਉਹਨਾਂ ਦਾ ਦੁੱਖ ਤੇ ਵੱਖਰੇ ਤਰ੍ਹਾਂ ਦਾ ਦੁੱਖ ਸੀ, ਕਿਉਂਕਿ ਜਿਹੜੇ ਸਾਡੇ ਪਿੰਡੋਂ ਗਏ ਸੀ ਉਹਨਾਂ ਦੇ ਵਸੀਬ ਦੀਆਂ ਕਹਾਣੀਆਂ ਸੀ ਤੇ ਉਹਨਾਂ ਦੀਆਂ ਹਿਜਰਤ ਦੇ ਦੁੱਖ ਵੀ ਸ਼ਾਮਿਲ ਹੋ ਗਏ। ਫਿਰ ਮੈਂ ਇਹਨਾਂ ਦੋਨਾਂ ਪਾਸਿਆਂ ਬਾਰੇ ਸੋਚਿਆ ਕਿ ਜਿਹੜੇ ਚਲ ਗਏ, ਗੈਰ ਹਾਜ਼ਰ ਹੋ ਗਏ ਪਿੰਡ ਚੋਂ, ਉਹਨਾਂ ਨੂੰ ਹਾਜ਼ਰ ਕਰਾਂ ਆਪਣੀਆਂ ਗੱਲਾਂ 'ਚ, ਆਪਣੀਆਂ ਕਹਾਣੀਆਂ 'ਚ, ਆਪਣੀਆਂ ਵੀਡੀਓ ਦੇ ਵਿੱਚ। ਜਿਹੜੇ ਉਧਰੋਂ ਆਏ ਆ ਇੱਧਰ, ਉਹਦਾ ਬਾਰੇ ਵੀ ਲੋਕਾਂ ਨੂੰ ਦੱਸਾਂ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਇਤਿਹਾਸ ਮਹਾਨ ਲੋਕਾਂ ਦਾ ਆ, ਇਤਿਹਾਸ ਵੱਡੀਆਂ ਘਟਨਾਵਾਂ ਦਾ ਜ਼ਿਕਰ ਕਰਦਾ। ਉਹ ਜਿਹੜੇ ਸਾਡੇ ਲੋਕ ਜਿਹੜੇ ਮਰ ਗਏ, 10 ਲੱਖ ਦਾ ਜਿਹੜਾ ਅੰਕੜਾ ਕਹਿੰਦੇ ਆ, ਉਹਨਾਂ ਦਾ ਦੁੱਖ ਕਿੱਧਰ ਗਿਆ, ਉਹਨਾਂ ਦਾ ਜ਼ਿਕਰ ਕਿੱਥੇ ਆ? ਬਸ ਇੱਕ ਇਸੇ ਸੋਚ ਦੇ ਨਾਲ ਮੈਂ ਉਹ ਨਿਰਦੋਸ਼ ਪੰਜਾਬੀ, ਨਿਰਦੋਸ਼ ਲੋਕ, ਭੋਲੇ ਭਾਲੇ ਲੋਕ, ਸਧਾਰਨ ਜ਼ਿੰਦਗੀ ਜਿਉਂਦੇ ਲੋਕਾਂ ਦੇ ਦੁੱਖ ਨੂੰ ਇਤਿਹਾਸ ਵਿੱਚ ਦਰਜ ਕਰਾਉਣ ਦੀ ਇੱਕ ਕੋਸ਼ਿਸ਼ ਕੀਤੀ ਆ ਜੀ, ਔਰਲ ਹਿਸਟਰੀ ਦੇ ਰਾਹੀਂ ਇਹਨੂੰ ਇਕੱਠਾ ਕਰਕੇ। ਇਸ ਤਰ੍ਹਾਂ ਸ਼ੁਰੂਆਤ ਹੋਈ ਮੇਰੇ ਇਸ ਸਫ਼ਰ। ਪਹਿਲੀ ਕਹਾਣੀ ਜਿਹੜੀ ਤੁਸੀਂ ਰਿਕਾਰਡ ਕੀਤੀ, ਉਸ ਤੋਂ ਬਾਅਦ ਇੱਕ ਗੈਪ ਪੈਂਦਾ ਹੈ ਤੁਹਾਡਾ ਕੋਈ ਸਾਲ ਦਾ, ਫਿਰ ਤੁਹਾਡੀਆਂ 2 ਕਹਾਣੀਆਂ ਹਨ ਅਗਲੇ ਸਾਲ ਦੀਆਂ, ਫਿਰ ਅੱਗੇ ਗੈਪ ਪੈਂਦਾ 1 ਸਾਲ ਦਾ, ਫਿਰ ਅੱਗੇ ਤੁਹਾਡੀ ਪਰਮਾਨੈਂਟ ਸਿਲਸਿਲਾ ਚੱਲਦਾ ਹੈ। ਉਹ ਜਿਹੜੀ ਪਹਿਲੀ ਕਹਾਣੀ ਕੀਤੀ ਸੀ, ਉਸ ਨੇ ਅਗਲੀਆਂ ਕਹਾਣੀਆਂ ਨੂੰ ਜਨਮ ਦਿੱਤਾ ਜਾਂ ਕੁਝ ਨਵੀਆਂ ਰਾਹਾਂ ਖੋਲ੍ਹਣ ਵਾਸਤੇ ਤੁਸੀਂ ਆਪ ਇਹ ਗੈਪ ਲਿਆ? ਨਹੀਂ ਜੀ, ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਉਹੀ ਆਪਣੇ ਗਵਾਂਢੀ ਪਿੰਡ ਦੇ ਬਜ਼ੁਰਗ ਨੂੰ ਮਿਲਿਆ, ਜਿਹਨੇ ਮੈਨੂੰ ਇਹ ਦੱਸਿਆ ਸੀ ਕਿ 47 'ਚ ਅਸੀਂ ਜਦੋਂ ਵਾਪਸ ਮੁੜ ਰਹੇ ਸੀ, ਅਸੀਂ ਜਿਹੜਾ ਸੰਤਰਿਆਂ ਦਾ ਬਾਗ ਸੀ ਉਹਨੂੰ ਕੱਟਣਾ ਸ਼ੁਰੂ ਕਰ ਦਿੱਤਾ ਸੀ ਕਿ ਜੇ ਅਸੀਂ ਨਹੀਂ ਫਲ ਖਾਣਾ ਤੇ ਕੋਈ ਹੋਰ ਕਿਉਂ ਖਾਵੇ। ਉਸ ਕਹਾਣੀ ਤੋਂ ਦਰਦ ਕਹਾਣੀ ਨੂੰ ਰਿਕਾਰਡ ਕਰਕੇ ਅਪਲੋਡ ਕਰਤਾ। ਐਕਚੁਅਲੀ ਮੈਂ ਮੁੜ ਕੇ ਚੈਨਲ ਨੂੰ ਵੇਖਿਆ ਹੀ ਨਹੀਂ। ਠੀਕ ਹੈ। ਜਦੋਂ ਮੈਂ ਕਿਤੇ ਮੁੜ ਕੇ ਨਜ਼ਰ ਮਾਰੀ ਕਿ ਮੈਂ ਇੱਕ ਚੈਨਲ ਬਣਾਇਆ ਸੀ YouTube ਦੇ ਉੱਤੇ, ਉਹ ਵੀਡੀਓ ਪਾਈ ਸੀ, ਤੇ ਮੈਂ ਦੇਖਿਆ ਕਿ ਸੈਂਕੜੇ ਲੋਕਾਂ ਨੇ ਗੁਜ਼ਾਰਿਸ਼ ਕੀਤੀ ਆ ਵੀ ਹੋਰ ਵੀਡੀਓ ਪਾਓ। ਕਈਆਂ ਨੇ ਕਿਹਾ ਇਹ ਚੱਕ ਸਾਡੇ ਨੇੜੇ ਆ। ਸੋ ਮੈਨੂੰ ਐਂ ਲੱਗਿਆ ਵੀ ਨਹੀਂ, ਇਹ ਵੀ ਤੁਰਨਾ ਚਾਹੀਦਾ। ਫਿਰ ਉਹਨਾਂ ਦਿਨਾਂ ਦੇ ਵਿੱਚ ਕੁਝ ਮਸਰੂਫੀਅਤ ਸੀਗੀ, ਕਿਉਂਕਿ ਨੌਕਰੀ ਦਾ ਵੀ ਹੁੰਦਾ, ਤੇ ਨਾਲੇ ਨਾ ਇੱਕ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਆ, ਟੈਕਨੀਕਲੀ ਤੁਹਾਨੂੰ ਕੋਈ ਇੰਨਾ ਗਿਆਨ, ਨੌਲੇਜ ਵੀ ਨਹੀਂ ਹੁੰਦਾ, ਤੇ ਤੁਸੀਂ ਇੱਕ ਨਾ ਆਪਣੀ ਜ਼ਿੰਦਗੀ ਨੂੰ ਹੋਰ ਹੀ ਤਰ੍ਹਾਂ, ਜਿੱਦਾਂ ਆਪਾਂ ਪੇਂਡੂ ਜਿਉਂਦੇ ਆ, ਅਸੀਂ ਨੱਕਾ ਮੋੜ ਸਕਦੇ ਆ, ਟਰੈਕਟਰ ਵਾਹ ਸਕਦੇ ਆ, ਦਰਖਤ ਛੰਗ ਸਕਦੇ ਆ, ਅਸੀਂ ਚਲੋ ਮੰਨ ਲਓ ਕਿਸੇ ਨਾਲ ਲੜ ਭੇੜ ਵੀ ਸਕਦੇ ਆ, ਜੱਫੀ ਵੀ ਪਾ ਸਕਦੇ ਆ, ਗਾ ਸਕਦੇ ਆ ਤੁਰੇ ਜਾਂਦੇ, ਤੇ ਮੱਝਾਂ ਡੰਗਰ ਵੀ ਚਾਰ ਸਕਦੇ ਆ, ਨਲਾ ਸਕਦੇ ਆ। ਜੇ ਆਪਾਂ ਇਹਨੂੰ ਇਹ ਕਿਹਾ ਜਾਵੇ ਕਿ ਥੋੜੇ ਜਿਹੇ ਤੁਸੀਂ ਯਕਦਮ, ਕਿਉਂਕਿ ਉਸ ਵੇਲੇ ਇਹ ਇੰਨਾ ਪ੍ਰਚਲਨ, ਇੰਨਾ ਇਹ ਪਾਪੂਲਰ ਨਹੀਂ ਹੋਈ ਸੀ YouTube, ਇਹ ਸ਼ੁਰੂਆਤ ਸੀਗੀ, ਤੇ ਉਦੋਂ ਟੈਕਨੀਕਲ ਹੋਣਾ ਇੱਕ ਆਪਾਂ ਨੂੰ ਜਿੰਨਾ ਬਹੁਤ ਵੱਡਾ ਭਾਰ ਚੁੱਕ ਕੇ ਤੁਰਨਾ ਹੁੰਦਾ, ਜਦੋਂ 80 ਕਿਲੋ ਦਾ ਭਾਰ ਸਿਰ ਤੇ ਚੁੱਕਿਆ ਤੇ ਤੁਸੀਂ ਕੱਚੇ ਰਾਸਤੇ ਤੋਂ ਤੁਰੇ ਜਾ ਰਹੇ ਆ, ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ। ਕੱਲੀ ਕੱਲੀ ਵੀਡੀਓ ਬਣਾਉਣੀ, ਉਹਨੂੰ ਰਿਕਾਰਡ ਕਰਨਾ ਵੀ ਔਖਾ, ਐਡਿਟ ਕਰਨਾ ਵੀ ਔਖਾ। ਫਿਰ ਬਜ਼ੁਰਗ ਸਾਡੇ ਜਿਹੜੇ ਖਾਸ ਤੌਰ ਤੇ ਪੇਂਡੂ ਪੁਰਾਣੇ ਬਜ਼ੁਰਗ ਆ, ਉਹਨਾਂ ਦੀਆਂ ਗੱਲਾਂ ਦੇ ਵਿੱਚ ਗਾਲ ਆ ਜਾਂਦੀ ਆ, ਤੇ ਗਾਲ ਨੂੰ ਵੀ ਐਡਿਟ ਕਰਨਾ ਨਹੀਂ ਤਾਂ ਬੰਦਾ ਉਵੇਂ ਹੀ ਪੇਸ਼ ਕਰ ਦਿੰਦਾ। ਸੋ ਇਸ ਤਰ੍ਹਾਂ ਦੇ ਕਈ ਕਾਰਨ ਹੁੰਦੇ ਗਏ। ਪਰ ਜਦੋਂ ਮੈਂ ਗੁਜ਼ਾਰਿਸ਼ਾਂ ਪੜ੍ਹੀਆਂ ਲਹਿੰਦੇ ਪੰਜਾਬ ਤੋਂ ਤੇ ਚੜ੍ਹਦੇ ਪੰਜਾਬ ਤੋਂ ਵੀ ਲੋਕਾਂ ਨੇ ਇਹ ਪ੍ਰਤੀਕਰਮ ਦਿੱਤਾ
ਵੀ ਇਹਨੂੰ ਇਸ ਕੰਮ ਨੂੰ ਵਧਾਓ, ਹੋਰ ਬਜ਼ੁਰਗ ਹੋਰ ਬਜ਼ੁਰਗ ਹੋਰ ਬਜ਼ੁਰਗ। ਫਿਰ ਮੈਨੂੰ ਲੱਗਿਆ ਕਿ ਮਰਨ ਤੱਕ ਜਿੱਦਾਂ ਕਹਿੰਦੇ ਨਾ ਕਿ ਬੰਦੇ ਨੂੰ ਕੁਝ ਬਹਾਨੇ ਤੇ ਚਾਹੀਦੇ ਆ, ਜੇ ਖੂਬਸੂਰਤ ਬਹਾਨੇ ਹੋਣ ਤੇ ਜ਼ਿੰਦਗੀ ਜਰਾ ਸੌਖੀ ਲੰਘ ਜਾਂਦੀ ਆ। ਵਾਹ ਫਿਰ ਵਾਹ, ਮੈਂ ਸੋਚਿਆ ਬਹੁਤ ਕਿਉਂ ਸੋਹਣਾ, ਨਾ ਬਹੁਤ ਸੋਹਣਾ। ਇਹਨੂੰ ਆਪਣਾ ਇੱਕ ਤਰ੍ਹਾਂ ਨਾਲ ਆਪਣਾ ਪੈਸ਼ਨ ਬਣਾ ਲਾ। ਫਿਰ ਮੈਂ ਇਹਦੇ ਨਾਲ ਜੁੜ ਗਿਆ। ਫਿਰ ਮੈਂ ਇਸ ਤਰ੍ਹਾਂ ਜੁੜਿਆ ਜੀ ਕਿ ਮੈਂ ਹੁਣ ਫਿਰ ਮੈਂ ਗੈਪ ਨਹੀਂ ਪੈਣ ਦਿੱਤਾ। ਫਿਰ ਤੇ ਹਫਤੇ ਦੀਆਂ 1-2 ਵੀਡੀਓ ਮੈਂ ਪਾਉਂਦਾ ਰਿਹਾ ਤੇ ਪਾ ਰਿਹਾ ਆ। ਉਹ ਵੱਖਰੀ ਗੱਲ ਆ ਕਿ ਸਨਸਨੀ, ਧਮਾਕਾ, ਮਤਲਬ ਮੇਰਾ ਇਹ ਜਿੱਦਾਂ ਮੇਰਾ ਇਹ ਮਕਸਦ ਕਦੀ ਵੀ ਨਹੀਂ ਰਿਹਾ ਕਿ ਬਹੁਤ ਅਟਰੈਕਟਿਵ ਜਿਹਾ ਉਹਨੂੰ ਬਣਾਉਣਾ, ਖਿੱਚਣ ਵਾਲੀ ਗੱਲ ਨਹੀਂ। ਮੈਂ ਜਿਹੜਾ ਕੰਮ ਕਰਦਾ, ਮੈਂ ਪੰਜਾਬ ਦੇ ਆਸ਼ਕਾਂ ਲਈ ਕੰਮ ਕਰਦਾ। ਠੀਕ ਹੈ ਜੀ। ਇਹਦੇ ਪਿੱਛੇ ਕੋਈ ਬਹੁਤਾ ਇਸ ਤਰ੍ਹਾਂ ਦਾ ਗੱਲ ਨਹੀਂ ਹੈਗੀ ਕਿ ਜੀ ਇਹਦੇ ਤੋਂ ਕੋਈ ਕਮਾਈ ਹੋਊਗੀ, ਨਹੀਂ। ਮੈਂ ਜੋੜਦਾ ਮੇਰੇ ਸਬਸਕ੍ਰਾਈਬਰ, ਕਿਉਂਕਿ ਮੈਂ ਸਭ ਤੋਂ ਪਹਿਲਾਂ ਕੰਮ ਕਰਨ ਵਾਲਿਆਂ ਚੋਂ ਆ। ਸਬਸਕ੍ਰਾਈਬਰ ਮੇਰੇ 60-62 ਹਜ਼ਾਰ ਹੀ ਆ। ਕਈ ਬੰਦੇ ਪੁੱਛਦੇ ਯਾਰ ਹੁਣ ਤੁਹਾਡੇ 5 ਲੱਖ ਚਾਹੀਦਾ ਸੀ, 4 ਚਾਹੀਦਾ ਸੀ। ਮੈਂ ਕਿਹਾ ਨਹੀਂ, ਜੋ 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 ਮੈਂ ਡਿਜ਼ਰਵ ਕਰਦਾ ਉਹ ਇਹੀ ਆ। ਮੈਂ ਇਹ ਚਾਹੁੰਦਾ ਕਿ ਜਿਹੜਾ ਵੀ ਪਰਿਵਾਰ ਮੇਰੇ ਨਾਲ ਜੁੜੇ, ਉਹ ਜਿਹੜੀ ਉਹ ਟੀਸ ਆ ਨਾ, ਵੰਡ ਦੀ ਟੀਸ, ਉਹ ਜਿਹੜਾ ਅਹਿਸਾਸ ਆ ਕਿ ਘਰ ਨੂੰ ਛੱਡ ਕੇ ਤੁਰੇ ਜਾਂਦੇ ਪੰਜਾਬੀ ਨੇ ਜਦੋਂ ਮੋੜ ਤੋਂ ਮੁੜ ਕੇ ਦੇਖਿਆ ਉਹ ਆਪਣੇ ਘਰ ਨੂੰ ਪਹਿਲੀ ਤੇ ਆਖਰੀ ਵਾਰ, ਐ ਲੱਗਿਆ ਹੋ ਕਿ ਮੁੜ ਕੇ ਮੈਂ ਕਦੀ ਨਹੀਂ ਪਰਤਣਾ। ਉਹ ਟੀਸ ਨੂੰ ਸਮਝਣ ਵਾਲੇ ਬਹੁਤੇ ਨਹੀਂ ਹੋਣਗੇ, ਬਹੁਤੇ ਨਹੀਂ ਹੋਣਗੇ। ਤੇ ਜੇ ਉਹ ਵਧੀ ਜਾਣ ਤੇ ਇਹ ਤਾਂ ਸਾਡੇ ਧੰਨ ਪਾ ਗਿਆ। ਸੋ ਇਸ ਤਰ੍ਹਾਂ ਇਹ ਜਿਹੜੀ ਸ਼ੁਰੂਆਤ ਹੋਈ, ਕਦੀ ਰੁਕ ਕੇ ਫੇਰ ਚਲੀ, ਫੇਰ ਰੁਕ ਕੇ ਤੁਰੀ, ਤੇ ਫਿਰ ਹੁਣ ਨਿਰੰਤਰ ਜਾਰੀ ਆ। ਤੇ ਰੋਜ਼ ਮਤਲਬ ਮੇਰੇ ਸਬਸਕ੍ਰਾਈਬਰ ਵੱਧ ਰਹੇ ਆ, ਮੈਨੂੰ ਪਸੰਦ ਕਰਨ ਵਾਲੇ। ਅੱਛਾ, ਮੈਂ ਨਾਲ ਦੀ ਨਾਲ ਕੰਮ ਹੋਰ ਸ਼ੁਰੂ ਕੀਤਾ। ਮੈਂ ਵੀਡੀਓ ਤੇ ਪਾਉਂਦਾ ਸੀਗਾ, ਫਿਰ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ ਮੇਰੇ ਨਾਲ ਰਾਬਤਾ ਕੀਤਾ ਵੀ ਤੁਸੀਂ ਇੰਨਾ ਕੰਮ ਕਰ ਰਹੇ ਆ ਕਈ ਸਾਲਾਂ ਤੋਂ, ਕਿਉਂ ਨਾ ਇਹਨਾਂ ਤੁਸੀਂ ਗੱਲਾਂ ਨੂੰ ਲਿਖੋ। ਫਿਰ ਮੈਂ ਕਹਾਣੀਆਂ ਲਿਖਣੀਆਂ, ਮਤਲਬ ਮੈਂ ਕੋਈ 152 ਪਾਰਟੀਸ਼ਨ ਸਟੋਰੀਜ਼ ਮੇਰੀਆਂ ਚੜ੍ਹਦੇ ਪੰਜਾਬ ਦਾ ਜਿਹੜਾ ਨਿਊਜ਼ਪੇਪਰ ਆ ਉਹਦੇ ਵਿੱਚ ਛਪ ਚੁੱਕੀਆਂ ਪੰਜਾਬੀ ਟ੍ਰਿਬਿਊਨ 'ਚ। ਸੋ ਇਸ ਤਰ੍ਹਾਂ ਇਹ ਸਫ਼ਰ ਜਾਰੀ ਆ ਜੀ, ਨਿਰੰਤਰ ਜਾਰੀ। ਦਾਮੀ ਜੀ, ਅੱਜ ਕੱਲ ਤੇ ਬਹੁਤ ਜ਼ਿਆਦਾ ਚੈਨਲ ਪਾਰਟੀਸ਼ਨ ਤੇ ਸਟੋਰੀਜ਼ ਕਰ ਰਹੇ ਨੇ, ਲੇਕਿਨ ਉਹ ਜਿਵੇਂ ਜਿਵੇਂ ਅਗਰ ਅਸੀਂ ਦੇਖੀਏ ਕਿ ਚੈਨਲ ਵਧਦੇ ਨੇ, ਲੋਕ ਇਹਦੇ ਵਿੱਚ ਵਧੇ ਨੇ, ਜੀ ਜੀ, ਬੜੇ ਘੱਟ ਨਾਂ ਸਾਨੂੰ ਐਸੇ ਨਜ਼ਰ ਆਉਂਦੇ ਨੇ ਜਿਨ੍ਹਾਂ ਨੂੰ ਇਸ ਥੀਮ ਦਾ, ਇਸ ਸੋਚ ਦੀ ਸਮਝ ਹੈ। ਕਿਉਂਕਿ ਪਾਰਟੀਸ਼ਨ ਇੱਕ ਨਵਾਂ ਟੌਪਿਕ ਸੀ, ਇਹਦੇ ਤੇ ਜਿਹੜਾ ਕੋਈ ਚੈਨਲ ਬਣਦੇ, ਜਿਹੜੀ ਵੀਡੀਓਜ਼ ਬਣਦੀਆਂ ਉਹਦੇ ਤੇ ਵੀ ਵਿਊਜ਼ ਆ ਜਾਂਦੇ ਸੀ, ਦਿਲਚਸਪੀ ਹੈ ਸੀ। ਲੇਕਿਨ ਉਹ ਇੰਟਰਵਿਊ ਦੇ ਅੰਦਰ ਕੀ ਹੋਣਾ ਚਾਹੀਦਾ ਹੈ, ਉਹ ਦਰਦ ਨੂੰ ਖੋਜਣਾ ਕਿਵੇਂ ਚਾਹੀਦਾ ਹੈ, ਉਹ ਸੱਚ ਕਿਵੇਂ ਜਾਣਨਾ ਚਾਹੀਦਾ ਹੈ ਜੋ ਉਸ ਵੇਲੇ ਦਾ ਸੱਚ ਸੀ ਜਿਸ ਤੇ ਮਿੱਟੀ ਪਾਈ ਗਈ। ਇਹ ਫਨ, ਇਹ ਦਰਦ ਸਿਰਫ ਪੰਜਾਬ ਦੇ ਆਸ਼ਕਾਂ ਕੋਲ ਹੀ ਹੈ, ਔਰ ਤੁਸੀਂ ਉਹਨਾਂ ਦੇ ਵਿੱਚੋਂ ਅਗਰ ਲਿਸਟ ਬਣਾਈਏ ਤਾਂ ਸਾਰਿਆਂ ਤੋਂ ਉੱਤੇ ਨਜ਼ਰ ਆਉਂਦੇ ਹੋ। ਸੋ ਸਬਸਕ੍ਰਾਈਬਰ ਦਾ ਘੱਟ ਹੋਣਾ ਇਹ ਕੋਈ ਇਤਨੀ ਵੱਡੀ ਗੱਲ ਨਹੀਂ ਹੈ। ਜਿਹੜੇ ਹਨ ਸਬਸਕ੍ਰਾਈਬਰ ਉਹ ਸੁਚੱਜੇ ਹੋਣਗੇ, ਉਹਨਾਂ ਦੀ ਇੱਕ ਸੋਚ ਜੋ ਡਿਵੈਲਪ ਤੁਸੀਂ ਕੀਤੀ ਹੈ, ਇਹ ਵੱਡਾ ਕੰਮ ਹੈ। ਬੜਾ ਔਖਾ ਹੁੰਦਾ ਹੈ ਬਾਜ਼ ਵੇਲੇ ਅਸੀਂ ਜਦੋਂ ਇੰਟਰਵਿਊਜ਼ ਕਰਦੇ ਹਾਂ ਕਿਸੇ ਵੀ ਬਜ਼ੁਰਗ ਦੇ। ਇੱਕ ਮੁਸਲਿਮ ਕੋਈ ਸਾਡਾ ਬਜ਼ੁਰਗ ਹੈ ਤੇ ਉਹਨੇ ਆਪਣੇ ਸਾਹਮਣੇ ਜੋ ਕਤਲਾਮ ਦੇਖਾ ਹੁੰਦਾ ਹੈ, ਉਹ ਸਿੱਖਾਂ ਨੂੰ ਮਾਰਦਿਆਂ ਨੂੰ ਦੇਖਿਆ ਕਿ ਉਹ ਮੁਸਲਮਾਨਾਂ ਨੂੰ ਮਾਰ ਰਹੇ ਨੇ। ਇਸੇ ਤਰੀਕੇ ਉੱਥੇ ਇੱਕ ਸਿੱਖ ਜਿਹੜਾ ਹੈ ਉਹਨੇ ਦੇਖਿਆ ਹੁੰਦਾ ਹੈ ਕਿ ਉਹਨਾਂ ਨੂੰ ਮੁਸਲਮਾਨ ਮਾਰ ਰਹੇ ਨੇ। ਸੋ ਇੱਕ ਨੈਰੇਟਿਵ ਜਿਹੜਾ ਸੈੱਟ ਹੁੰਦਾ ਹੈ, ਉਧਰ ਦੇ ਨਜ਼ਦੀਕ ਕਿ ਮੁਸਲਮਾਨਾਂ ਨੇ ਮਾਰਿਆ, ਇਧਰ ਦੇ ਨਜ਼ਦੀਕ ਕਿ ਸਿੱਖਾਂ ਔਰ ਹਿੰਦੂਆਂ ਨੇ ਮਾਰਿਆ। ਇਹ ਬਜ਼ੁਰਗ ਜਦੋਂ ਗੱਲ ਕਰਦੇ ਆ, ਬਾਜ਼ ਟਾਈਮ ਉਹਦੇ ਵਿੱਚ ਐਗਜ਼ੈਜਰੇਸ਼ਨ ਆ ਜਾਂਦੀ, ਉਹਦੇ ਵਿੱਚ ਵਧਾਵਾ ਆ ਜਾਂਦਾ ਹੈ, ਔਰ ਬੜਾ ਮੁਸ਼ਕਲ ਹੁੰਦਾ ਹੈ ਕਿਸੇ ਇੰਟਰਵਿਊ ਕਰਨ ਵਾਸਤੇ ਕਿ ਉਸ ਲਾਈਨ ਨੂੰ ਲੱਭਣਾ ਜੋ ਹਕੀਕੀ ਸੀ, ਜੋ ਸੱਚ ਹੈ। ਕਿਉਂਕਿ ਕਤਲਾਮ ਤੇ ਦੋਨੋਂ ਸਾਈਡ ਤੇ ਹੋ ਰਹੀ ਸੀ। ਉਹ ਨਫ਼ਰਤ ਜਿਹੜੀ ਉਹ ਬਜ਼ੁਰਗ ਦੇ ਮੂੰਹ ਨਿਕਲਦੀ ਹੈ, ਔਰ ਉਸ ਵੇਲੇ ਦਾ ਜੋ ਸਮਾਜ ਹੈ, ਇਹਨੂੰ ਕਿਵੇਂ ਲੱਭਦੇ ਹੋ ਤੁਸੀਂ? ਪਹਿਲੀ ਗੱਲ ਤੇ ਮੈਂ ਇੱਕ ਆਪਣੇ ਆਪ 'ਚ ਹੀ ਸੋਚਿਆ, ਮੇਰੇ ਕੋਲ ਕੁਝ ਇੰਟਰਵਿਊਜ਼ ਆ ਜੀ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੇ ਉਦੋਂ ਕਤਲੋਗਾਰਤ ਕੀਤੀ। ਮੈਂ ਰਜਾ ਸਾਹਿਬ ਉਹ ਅਪਲੋਡ ਨਹੀਂ ਕੀਤੀਆਂ, ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਸਨਸਨੀ ਦੀ ਫੈਲਾਉਣੀ ਤੇ ਮਕਸਦ ਨਹੀਂ ਹੋਣਾ ਚਾਹੀਦਾ। ਹਾਂ, ਉਹਨਾਂ ਵਿੱਚੋਂ ਕੁਝ ਦੀਆਂ ਇੰਟਰਵਿਊਜ਼ ਮੈਂ ਅਪਲੋਡ ਕੀਤੀਆਂ। ਉਹ ਬਜ਼ੁਰਗ ਸੀ ਜਿਨ੍ਹਾਂ ਨੇ ਪਛਤਾਵਾ ਜ਼ਾਹਰ ਕੀਤਾ, ਮਾਫੀ ਮੰਗੀ। ਮੈਂ ਕਿਹਾ ਠੀਕ ਆ, ਕਿਉਂਕਿ ਜੋ ਵੀ ਅਸੀਂ ਇਕੱਠਾ ਕਰ ਰਹੇ ਹਾਂ ਉਹ ਸਿਰਫ ਪਾਸਟ ਨੂੰ ਉਜਾਗਰ ਕਰਨਾ ਆ, ਇਹ ਫਿਊਚਰ ਲਈ ਵੀ ਇੱਕ ਤਿਆਰੀ ਆ।
ਕਿਉਂਕਿ ਮਨੁੱਖ ਦੇ ਅੰਦਰ ਹੀ ਤਾਂ ਕਿਤੇ ਇੱਕ ਜਾਨਵਰ ਲੁਕਿਆ ਹੁੰਦਾ ਹੈ ਤੇ ਅਸੀਂ ਉਸ ਜਾਨਵਰ ਨੂੰ ਆਪਣੇ ਅੰਦਰ ਇੱਕ ਦਰਿੰਦਗੀ ਜਿਹੜੀ ਆ ਪਲ ਰਹੀ ਹੁੰਦੀ ਆ, ਨਾਲ ਨਾਲ ਖੂਬਸੂਰਤੀ ਚੰਗਿਆਈ ਦੇ ਨਾਲ ਨਾਲ ਉਹਨੂੰ ਵੀ ਕੰਟਰੋਲ ਕਰਨ ਲਈ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਆ ਦਰਦ ਕਹਾਣੀਆਂ ਉਹ ਕੰਮ ਆਉਂਦੀਆਂ। ਮੈਂ ਕੀ ਕਰਦਾ, ਦੇਖੋ ਜੀ, ਇਹ ਤੁਹਾਡੀ ਗੱਲ ਬੜੀ ਵਾਜਬ ਆ ਕਿ ਕਿਉਂਕਿ ਜਦੋਂ ਪਾਰਟੀਸ਼ਨ ਨੂੰ ਅਸੀਂ ਫੜਨਾ ਆ ਤੇ ਕਤਲੋਗਾਰਤ ਆਉਣੀ, ਜਦੋਂ ਕਤਲੋਗਾਰਤ ਆਉਣੀ ਆ ਤੇ ਇੱਧਰ ਹਿੰਦੂ ਸਿੱਖਾਂ ਨੇ ਦੱਸਣਾ ਆ ਕਿ ਅਸੀਂ ਜਦੋਂ ਲਹਿੰਦੇ ਪੰਜਾਬ ਚੋਂ ਆਏ ਤਾਂ ਸਾਨੂੰ ਮੁਸਲਮਾਨਾਂ ਨੇ ਕਤਲ ਕੀਤਾ, ਇਹ ਤੋਂ ਉਲਟ ਉਧਰ ਸਿੱਖਾਂ ਤੇ ਹਿੰਦੂਆਂ ਦਾ ਨਾਂ ਆਉਣਾ ਜੀ। ਪਰ ਮੈਂ ਨਾ ਇਹਦੇ ਵਿੱਚ ਇੱਕ ਬੈਲੈਂਸ ਬਣਾ ਕੇ ਰੱਖਦਾ। ਤੁਸੀਂ ਦੇਖਿਆ ਹੋਣਾ ਕਿ ਬਹੁਤ ਵਾਰ ਤੇ ਮੈਂ ਇਸ ਨਫ਼ਰਤ ਨੂੰ ਇੱਕ ਡਾਇਰੈਕਸ਼ਨ ਦਿੰਦਾ ਬੜੀ ਖੂਬਸੂਰਤੀ ਨਾਲ ਕਿ ਜਿਹੜਾ ਇਹ ਕੁਝ ਵਾਪਰਿਆ, ਜਿਹੜੀ ਹਜ਼ਾਰਾਂ ਸਦੀਆਂ ਦੀ ਸਾਂਝ ਸੀਗੀ, ਉਹਦੇ ਮੁਕਾਬਲੇ ਬੜਾ ਨਗੂਣਾ ਤੇ ਛੋਟਾ ਸੀ ਔਰ ਵਕਤੀ ਸੀ। ਔਰ ਇਹਨੂੰ ਤੁਸੀਂ ਹੁਣ ਅੱਜ ਰਹਿਬਰਾਂ ਦੀ ਚਾਲ ਕਹਿ ਲਓ, ਉਹ ਮੌਕੇ ਦਾ ਇਹ ਭੜਕਾਹਟ ਕਹਿ ਲਓ, ਜਿਹੜਾ ਮਰਜ਼ੀ ਨਾਂ ਕਹਿ ਲਓ, ਇਹ ਉਹ ਬੈਲੈਂਸ ਇਸ ਤਰ੍ਹਾਂ ਬਣਦਾ ਜੀ ਕਿ ਵੈਤਲ ਦੀਆਂ ਸਾਂਝਾਂ ਦੀਆਂ ਗਾ ਵਟਾਉਣ ਦੀਆਂ, ਧੀਆਂ ਭੈਣਾਂ ਦੀਆਂ ਇੱਜ਼ਤਾਂ ਕਰਨ ਦੀਆਂ, ਠੀਕ ਹੈ ਜੀ, ਉਹ ਸਾਂਝਾਂ ਜਿਹੜੀਆਂ ਨਾ ਉਹ ਸਾਂਝਾਂ ਦੇ ਔਰੇ 'ਚ, ਉਸ ਸਾਂਝਾਂ ਦੇ ਪੂਰੇ ਮਤਲਬ ਮਾਹੌਲ ਦੇ ਵਿੱਚ ਉਹ ਜਿਹੜੀਆਂ ਇਹ ਗੱਲਾਂ ਹੁੰਦੀਆਂ ਨਾ ਕਿ ਉਹ ਦਰਸ਼ਕ ਨੂੰ ਐਂ ਲੱਗਣ ਲੱਗ ਪੈਂਦਾ ਵੀ ਇਹ ਜਿਹੜੀ ਗੱਲ ਆ ਨਾ ਇਹ ਵਕਤੀ ਆ, ਨਫ਼ਰਤ ਉਹਦੇ 'ਚ ਹਾਵੀ ਨਹੀਂ ਹੁੰਦੀ। ਹੋ ਸਕਦੀ ਆ ਕੁਝ ਜਿਹੜੀਆਂ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਆ ਉਹ ਅਪਲੋਡ ਨਹੀਂ ਕਰੀਦੀਆਂ, ਨੰਬਰ ਜੇ ਕਰਨੀਆਂ ਪੈਣ ਤਾਂ ਇਸ ਤਰ੍ਹਾਂ ਨਾਲ ਐਡਿਟ ਕਰੀਦੀਆਂ ਕਿ ਇਹਦਾ ਜਿਹੜਾ ਸੁਨੇਹਾ ਆ ਉਹ ਨਫ਼ਰਤ ਦਾ ਨਾ ਜਾਵੇ। ਉਹ ਸਾਂਝੀ ਜਿਹੜੀ ਇੱਕ ਰਹਿਤਲ ਵਹਿਤਲ ਆ ਜਿਹਦੇ ਵਿੱਚ ਲੋਕ ਇੱਕ ਦੂਜੇ ਲਈ ਕੰਮ ਆਉਂਦੇ ਸੀ, ਉਹਦਾ ਹੀ ਸੁਨੇਹਾ ਜਾਵੇ। ਸੋ ਇਸ ਤਰ੍ਹਾਂ ਇੱਕ ਮਿਹਨਤ ਕਰਨੀ ਪੈਂਦੀ ਆ। ਜੇ ਤੁਹਾਡੇ ਕੋਲ ਇੱਕ ਵਿਚਾਰ ਹੈਗਾ ਤੁਹਾਡਾ ਕਿ ਤੁਸੀਂ ਕਰਨਾ ਕਾਹਦੇ ਲਈ ਹੈ, ਕਿ ਤੁਸੀਂ ਨਫ਼ਰਤ ਜਿਹੜੀ ਜਿਸ ਨਫ਼ਰਤ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਹਾਂ ਉਹਨੂੰ ਵਧਾਉਣਾ ਜਾਂ ਤੁਸੀਂ ਇਸ ਨਫ਼ਰਤ ਨੂੰ ਘਟਾਉਣਾ, ਤੇ ਮੈਨੂੰ ਤੇ ਇਹ ਲੱਗਦਾ ਕਿ ਹੁਣ ਇਸ ਵੇਲੇ ਤੁਹਾਡੇ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਿਹਾ, ਇੱਧਰ ਚੜ੍ਹਦੇ ਪੰਜਾਬ ਹਰਿਆਣੇ 'ਚ ਵੀ ਹੋ ਰਿਹਾ। ਮੈਨੂੰ ਇਹ ਲੱਗਦਾ ਵੀ ਕੋਈ ਵੀ, ਇਹ ਬੜੀ ਖੂਬਸੂਰਤ ਗੱਲ ਆ, ਕੋਈ ਵੀ ਵੀਡੀਓ ਬਣਾਉਣ ਵਾਲਾ ਚੜ੍ਹਦੇ ਲਹਿੰਦੇ ਪਾਸੇ ਨਫ਼ਰਤ ਉਹਦਾ ਮਕਸਦ ਨਹੀਂ ਹੈਗਾ। ਸਾਂਝਾਂ ਨੂੰ ਹੀ ਪ੍ਰਮੋਟ ਕਰ ਰਹੇ ਆ ਔਰ ਲੋਕਾਂ ਨੂੰ ਮਿਲਾ ਰਹੇ ਆ। ਔਰ ਕਰਤਾਰਪੁਰ ਸਾਹਿਬ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਬਣ ਗਿਆ ਜਿੱਥੇ ਭਰਾਵਾਂ ਨਾਲ ਭਰਾ, ਭੈਣ ਭਰਾ ਪੌਣੀ ਸਦੀ ਬਾਅਦ ਮਿਲ ਰਹੇ ਆ। ਸੋ ਮੈਨੂੰ ਇਹ ਲੱਗਦਾ ਕਿ ਨਫ਼ਰਤ ਜਿਹੜੀ ਹੈ ਨਾ ਰਾਜਾ ਸਾਹਿਬ, ਨਫ਼ਰਤ ਬਹੁਤ ਦੇਰ ਵਿਕਣ ਵਾਲੀ ਚੀਜ਼ ਨਹੀਂ ਹੁੰਦੀ। ਨਫ਼ਰਤ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੁੰਦੀ ਕਿ ਜਿਹਨੂੰ ਤੁਸੀਂ ਬਹੁਤ ਦੇਰ ਉਹਦਾ ਭਾਰ ਚੁੱਕ ਕੇ ਤੁਰ ਸਕੋ। ਇਹ ਮੁਹੱਬਤ ਹੀ ਹੁੰਦੀ ਜਿਹੜੀ ਤੁਹਾਨੂੰ ਹਲਕਾ ਫੁਲਕਾ ਕਰ ਦਿੰਦੀ ਆ। ਸੋ ਮੁਹੱਬਤ ਹੀ ਮਕਸਦ ਆ ਜੀ ਮੇਰੇ ਖਿਆਲ ਦੋਨੇ ਪਾਸੇ ਜਿਹੜੇ ਵੀਡੀਓ ਬਣਾ ਰਹੇ ਆ। ਹਾਂ, ਪਾਰਟੀਸ਼ਨ ਦਾ ਕਿਉਂਕਿ ਮੁੱਦਾ ਇਸ ਤਰ੍ਹਾਂ ਦਾ ਆ, ਕਤਲੋਗਾਰਤ ਆ ਜਾਂਦੀ ਆ, ਲੇਕਿਨ ਉਹਨੂੰ ਇੱਕ ਮੋੜ ਦੇਣਾ ਪੈਂਦਾ। ਬਜ਼ੁਰਗ ਫਿਰ ਉਹੀ ਬਜ਼ੁਰਗ ਜਿਹੜੇ ਰੋ ਗੱਲਾਂ ਕਰਦੇ ਹੁੰਦੇ ਆ, ਅਖੀਰ 'ਚ ਸੁਨੇਹਾ ਵੀ ਦਿੰਦੇ ਆਪਣੇ ਸੱਜਣਾਂ ਨੂੰ। ਤੇ ਹਰੇਕ ਬਜ਼ੁਰਗ ਇੱਧਰੋਂ ਉੱਧਰ ਇਹ ਗੱਲ ਕਰਦਾ ਸੁਣਿਆ ਜਾਊਗਾ ਕਿ ਉਹ ਵਕਤੀ ਜਿਹਾ ਚੱਕਰ ਸੀਗਾ, ਲੇਕਿਨ ਅਸੀਂ ਬੜੇ ਪਿਆਰ ਨਾਲ ਰਹਿੰਦੇ ਸੀ। ਅੱਛਾ, ਉਹਨਾਂ ਨੂੰ ਵੀ ਪਤਾ ਆ। ਦੇਖੋ ਹੈਰਾਨੀ ਦੀ ਗੱਲ ਆ ਕਿ ਜਿਨ੍ਹਾਂ ਦੇ 10-10, 20-20 ਜੀ ਕਤਲ ਹੋ ਗਏ, ਉਹ ਵੀ ਆਪਣੇ ਪਿੰਡਾਂ ਲਈ ਤਾਂਘਦੇ ਆ। ਜੇ ਮੰਨ ਲਓ ਕੋਈ ਉਧਰੋਂ ਇੱਧਰ ਆਇਆ ਤਾਂ ਉਹ ਆਪਣੇ ਮੁਸਲਮਾਨ ਦੋਸਤਾਂ ਦਾ ਨਾਂ ਲੈ ਕੇ ਰੋ ਰਿਹਾ, ਹਾਲਾਂਕਿ ਉਹ ਇਹ ਵੀ ਗੱਲ ਕਹਿੰਦਾ ਮੁਸਲਮਾਨਾਂ ਨੇ ਕਤਲ ਕੀਤੇ ਆ। ਜਿਹੜਾ ਇੱਧਰੋਂ ਉੱਧਰ ਗਿਆ ਇਹ ਤਾਂ ਕਹਿੰਦਾ ਵੀ ਸਿੱਖਾਂ ਨੇ ਕਤਲ ਕੀਤੇ ਆ, ਪਰ ਉਹ ਜੇ ਉਹ ਅਣਪਛਾਤੇ ਦੂਜੇ ਪਿੰਡਾਂ ਦੇ ਸਿੱਖਾਂ ਦਾ ਨਾਂ ਲੈਂਦਾ ਜਾਂ ਰਾਹ 'ਚ ਤੁਰੇ ਜਾਂਦੇ ਕਾਫਲੇ ਦੇ ਉੱਤੇ ਹਮਲੇ ਦਾ ਨਾਂ ਲੈਂਦਾ, ਤੇ ਪਰ ਉਹਨੂੰ ਵੀ ਨਾ ਉਹ ਯਾਦ ਹੁੰਦੇ ਆ ਸਿੱਖਾਂ ਦੇ ਜਿਨ੍ਹਾਂ ਨੂੰ ਬੜਾ ਪਿਆਰ ਅੱਜ ਵੀ ਕਰ ਰਿਹਾ ਹੁੰਦਾ, ਭਾਵੇਂ ਉਹ ਦੁਨੀਆ ਤੇ ਹੈਗੇ ਚਾਹੇ ਨਹੀਂ ਹੈ। ਸੋ ਇਹਨਾਂ ਕਹਾਣੀਆਂ ਨੇ ਇੱਕ ਬੜਾ ਖੂਬਸੂਰਤ ਕੰਮ ਇਹ ਕੀਤਾ ਕਿ ਪਹਿਲਾਂ ਸਾਨੂੰ ਐਂ ਲੱਗਦਾ ਰਿਹਾ ਕਿ ਪਤਾ ਨਹੀਂ ਸਾਰੇ ਹਿੰਦੂ ਸਿੱਖਾਂ ਨੂੰ, ਮੁਸਲਮਾਨਾਂ ਨੂੰ ਨਫ਼ਰਤ ਕਰਦੇ ਸੀ, ਸਿੱਖ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਸੀ, ਜਾਂ ਮੁਸਲਮਾਨ ਹਿੰਦੂ ਸਿੱਖਾਂ ਨੂੰ ਨਫ਼ਰਤ ਕਰਦੇ ਸੀ। ਹੁਣ ਸਾਨੂੰ ਐਂ ਲੱਗਣ ਲੱਗ ਪਿਆ ਕਿ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਸੀ, ਸਾਂਝਾਂ ਸੀਗੀਆਂ। ਠੀਕ ਆ, ਕੁਝ ਲਕੀਰਾਂ ਹੁੰਦੀਆਂ ਆ ਮਜ਼ਹਬ ਦੀਆਂ, ਉਹ ਸੀਗੀਆਂ, ਉਹਨਾਂ ਦਾ ਇਹਤਰਾਮ ਵੀ ਸੀਗਾ, ਲੇਕਿਨ ਜੀ ਰਹੇ ਸੀਗੇ ਸਾਂਝੀ ਰਹਿਤਲ ਵਹਿਤਲ ਨਾਲ, ਬੜੇ ਵਧੀਆ ਜੀ ਰਹੇ ਸੀ। ਇੱਕ ਮਿੱਸਾ ਜਿਹਾ ਕਲਚਰ ਸੀਗਾ, ਐ ਨਹੀਂ ਸੀਗਾ ਕਿ ਥਾਂ ਵੰਡੀਆਂ ਆ, ਲੜਾਈ ਝਗੜੇ ਹੁੰਦੇ ਆ। ਹੁਣ ਮੇਰੀ ਗੱਲ ਸੁਣੋ, ਹੁਣ ਲੜਾਈ ਝਗੜੇ ਇੱਧਰ ਨਹੀਂ ਹੁੰਦੇ,
ਕਿ ਸਿੱਖਾਂ 'ਚ ਨਹੀਂ ਹੁੰਦੇ, ਜਾਂ ਮੁਸਲਮਾਨਾਂ 'ਚ ਨਹੀਂ ਹੁੰਦੇ, ਜਾਂ ਹਿੰਦੂਆਂ ਨਾਲ ਨਹੀਂ ਲੜਦੇ। ਸੋ ਲੜਾਈ ਤਾਂ ਕਈ ਵਾਰੀ ਐਂ ਲੱਗਣ ਲੱਗ ਪੈਂਦਾ ਵੀ ਮਨੁੱਖ ਦੀ ਫਿਤਰਤ ਆ, ਇਹਨੇ ਲੜਨਾ ਵੀ ਹੁੰਦਾ ਜੇ ਇਹਨੇ ਮੁਹੱਬਤ ਕਰਨੀ ਆ, ਈਰਖਾ ਕਰਨੀ ਆ। ਉਹ ਜਿਵੇਂ ਕਹਿ ਗਏ ਆ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਨ੍ਹਾਂ ਤੱਤਾਂ ਦੇ ਅਸੀਂ ਪੁਤਲੇ ਆ, ਉਹ ਕਿਤੇ ਨਾ ਕਿਤੇ ਉਜਾਗਰ ਹੋਣੇ ਹੁੰਦੇ ਆ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਕਿ ਜਿਹੜਾ ਸਾਡਾ ਪੰਜਾਬ ਆ ਜਾਂ ਧਰਤੀ ਦਾ ਕੋਈ ਵੀ ਖਿੱਤਾ ਆ ਉਹ ਹਮੇਸ਼ਾ ਤੋਂ ਨਫ਼ਰਤ ਹੀ ਸੀਗੀ ਜਾਂ ਪੱਕੀਆਂ ਡੂੰਘੀਆਂ ਲਕੀਰਾਂ ਸੀ। ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਸੀਗਾ। ਤੇ ਇਹ ਜਿਹੜੀ ਸਾਂਝੀ ਦੀ ਰਹਿਤ ਲਵੈਤਲ ਆ ਨਾ, ਉਹਦੇ ਸਾਹਮਣੇ ਇਹ ਕਹਾਣੀਆਂ ਕਤਲੋ-ਗਾਰਤ ਦੀਆਂ ਉਹ ਫਿੱਕੀਆਂ ਪੈ ਜਾਂਦੀਆਂ। ਸੁਨੇਹਾ ਜਿਹੜਾ ਉਹ ਮੁਹੱਬਤ ਦਾ ਜਾਂਦਾ। ਬਹੁਤ ਹੱਦ ਤੱਕ ਕਾਮਯਾਬ ਤੁਹਾਡੇ ਕਰਕੇ ਬਹੁਤ ਸਾਰੇ ਦੋਸਤ ਜਿਹੜੇ ਸਾਰੇ ਅਸੀਂ ਕੰਮ ਕਰ ਰਹੇ ਹਾਂ, ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ, ਖਾਸ ਕਰ YouTube ਦੇ ਰਾਹੀਂ, ਕਿ ਅਸੀਂ ਉਹ ਜਿਹੜੀ ਨਫ਼ਰਤ ਸੀ ਉਹਨੂੰ ਘਟਾ ਕੇ ਹੁਣ ਉਸ ਦੀ ਡਾਇਰੈਕਸ਼ਨ ਮੁਹੱਬਤ ਵੱਲ ਦੇ ਦਿੱਤੀ। ਹੁਣ ਸਾਨੂੰ ਬੜੇ ਘੱਟ ਲੋਕ ਮਿਲਦੇ ਨੇ। ਮੇਰੇ ਸਾਹਮਣੇ ਕਈ ਐਸੀਆਂ ਮਿਸਾਲਾਂ ਹਨ ਜਿਹੜੀਆਂ 10 ਸਾਲ ਪਹਿਲੇ ਗਾਲਾਂ ਦਿੰਦੇ ਸਨ ਸਿੱਖਾਂ ਨੂੰ, ਲੇਕਿਨ ਅੱਜ ਉਹ ਸਿੱਖਾਂ ਦੇ ਨਾਲ ਖਾ ਕੇ ਜਦੋਂ ਕੋਈ ਚੜ੍ਹਦੇ ਪੰਜਾਬ ਤੋਂ ਆਉਂਦਾ ਹੈ ਤਾਂ ਕਾਲਜ਼ ਕਰਦੇ ਨੇ, ਯਾਰ ਖਾਣਾ ਮੇਰੇ ਕੋਲ ਇੱਕ ਰੱਖਣਾ, ਬੈਠਣਾ ਸ਼ੁਰੂ ਹੋ ਗਿਆ। ਇਹੀ ਇੱਕ ਵੱਡਾ ਚੇਂਜ ਸੀ ਜੋ ਲਿਆਉਣਾ ਚਾਹ ਰਹੇ ਸੀ, ਕਿ ਨਫ਼ਰਤ ਜਿਹੜਾ ਰਸਤਾ ਜਾ ਰਹੀ ਸੀ ਉਹ ਛੱਡ ਕੇ ਹੁਣ ਆਪਸੀ ਸਾਂਝ, ਆਪਸੀ ਮੁਹੱਬਤ ਵੱਲ ਪਰਤ ਪੈ। ਕੱਲ ਪੰਜਾਬ ਦਾ ਜੋ ਹੋਣਾ ਹੈ ਜਾਂ ਪੰਜਾਬ ਦਾ ਜੋ ਫਿਊਚਰ ਹੈ, ਹੁਣ ਤੁਸੀਂ ਕੀ ਦੇਖਦੇ ਹੋ? ਔਰ ਇਹ ਜਿਹੜਾ ਪੰਜਾਬ ਦਾ ਬਦਲਦਾ ਹੋਇਆ ਇੱਕ ਜ਼ੇਨ ਹੈ, ਇਸ ਦਾ ਇੰਡੀਆ ਔਰ ਪਾਕਿਸਤਾਨ ਦੇ ਆਪਸੀ ਤਲਕਾਤ ਤੇ ਕੀ ਅਸਰ ਪਵੇਗਾ? ਜੀ, ਇਹ ਜਿਹੜਾ ਸੋਸ਼ਲ ਮੀਡੀਆ ਜੀ, ਇਹਨੇ ਨਾ ਇੱਕ ਕੰਮ ਬੜਾ ਖੂਬਸੂਰਤ ਕੀਤਾ, ਖਾਸ ਤੌਰ ਤੇ ਦੋਨੇ ਪੰਜਾਬ ਕਹਿਣਾ ਪਤਾ ਨਹੀਂ ਠੀਕ ਹੈ ਕਿ ਗਲਤ ਆ, ਇੱਧਰਲੇ ਪੰਜਾਬ ਦੇ ਸੰਦਰਭ ਦੇ ਵਿੱਚ, ਕਿ ਲਿਪੀ ਦਾ ਜਿਹੜਾ ਵੈਰੀਅਰ ਸੀ ਸਕ੍ਰਿਪਟ ਦਾ, ਉਹ ਵੀ ਟੁੱਟ ਗਿਆ। ਸਭ ਤੋਂ ਵੱਡੀ ਗੱਲ, ਅਸੀਂ ਕਹਾਣੀਆਂ ਪੜ੍ਹਦੇ ਸੀ, ਤੁਹਾਡੀਆਂ ਕਹਾਣੀਆਂ, ਅਫਜ਼ਲ ਐਸਰ ਰੰਧਾਵਾ ਦੀਆਂ ਕਹਾਣੀਆਂ ਜਾਂ ਅਫਜ਼ਲ ਤਸੀਫ ਹੋਣਾ ਦੀਆਂ ਕਹਾਣੀਆਂ, ਹੋਰ ਬੜੇ ਕਹਾਣੀਕਾਰ ਤੁਹਾਡੇ ਨੋਵਲਿਸਟ, ਇੱਧਰ ਅਸੀਂ ਪੜ੍ਹਦੇ ਸੀ, ਸਾਨੂੰ ਉਹਨਾਂ ਦੀਆਂ ਕਵਿਤਾਵਾਂ ਵੀ ਯਾਦ ਸੀਗੀਆਂ। ਇੱਧਰੋਂ ਉੱਧਰ ਵੀ ਡਾਕਟਰ ਜਗਤਾਰ ਹੋਣੀ ਕਾਫੀ ਪੜ੍ਹੇ ਜਾਂਦੇ ਰਹੇ ਜੀ। ਲੇਕਿਨ ਇੱਕ ਲਿਪੀ, ਇੱਕ ਸਕ੍ਰਿਪਟ ਦਾ ਜਿਹੜਾ ਵੈਰੀਅਰ ਸੀਗਾ, ਸੋਸ਼ਲ ਮੀਡੀਆ ਨੇ ਇੱਕ ਬੜਾ ਖੂਬਸੂਰਤ ਕੰਮ ਕੀਤਾ ਵੀ ਇਹਨੇ ਨਾ ਹੱਦਾਂ ਸਰਹੱਦਾਂ ਦੇ ਉੱਪਰ ਦੀ ਇੱਕ ਸਾਂਝ ਦਾ ਪੁਲ ਬਣਾ ਦਿੱਤਾ। ਇਹ ਸਾਂਝ ਦਾ ਪੁਲ ਜੋ ਮੈਂ ਸੋਚਦਾ ਪੰਜਾਬ ਦੇ ਦ੍ਰਿਸ਼ਟੀਕੋਣ ਤੋਂ, ਕਈ ਬੰਦੇ ਇਮੋਸ਼ਨਲ ਹੋ ਕੇ ਨਾ ਬੜੀਆਂ ਅਸਿਧਾਂਤਕ ਜਿਹੀਆਂ ਗੱਲਾਂ ਕਰ ਜਾਂਦੇ ਆ। ਮੈਂ ਕਈਆਂ ਥਾਂ ਸੁਣਿਆ ਜੀ, ਇਹ ਬਾਰਡਰ ਨਹੀਂ ਚਾਹੀਦੇ, ਲੇਕਾ ਮਿਟਾ ਦਿਓ ਯਾਰ, ਸਾਰਾ ਮਿਟਾ ਦੋ। ਨਹੀਂ, ਲਕੀਰਾਂ ਤੇ ਜਿਹੜੇ ਬਾਰਡਰ ਅੰਦਰ ਆ ਨਾ ਜੀ ਸਾਡੇ ਜੀ, ਉਹ ਮਿਟਣੇ ਚਾਹੀਦੇ ਆ। ਬਹੁਤ ਸੋਹਣੀ, ਬਹੁਤ ਵੱਡੀ ਗੱਲ। ਸਾਡਾ ਸੌਫਟਵੇਅਰ ਚੇਂਜ ਹੋ ਰਿਹਾ ਜੀ, ਅਸੀਂ ਅੰਦਰੋਂ ਬਦਲ ਰਹੇ ਹਾਂ। ਅੱਛਾ, ਮੈਂ ਇਹ ਗੱਲ ਅਕਸਰ ਹੀ ਕਹਿੰਦਾ, ਇੱਧਰ ਵੀ ਸਾਡੇ ਕਈ ਦੋਸਤ ਮਿੱਤਰ ਜੁੜਦੇ ਆ, ਮਹਿਫਲਾਂ ਲੱਗਦੀਆਂ, ਮੈਂ ਕਹਿੰਦਾ ਜਿਹੜੇ ਆ ਇਮੋਸ਼ਨਲ ਬੰਦੇ ਆ ਨਾ, ਆਹੀ ਉਹ ਬੰਦੇ ਹੁੰਦੇ ਆ ਜਿਹੜੇ ਮੌਕੇ ਤੇ ਤਲਵਾਰਾਂ ਵੀ ਚੁੱਕ ਲੈਂਦੇ ਆ ਤੇ ਮੌਕੇ ਤੇ ਜੱਫੀ ਵੀ ਬੜੀ ਜ਼ੋਰ ਨਾਲ ਪਾਉਣਗੇ। ਨਹੀਂ, ਆਪਾਂ ਨੂੰ ਥੋੜਾ ਜਿਹਾ ਇੱਕ ਬੈਲੈਂਸ 'ਚ ਆ ਕੇ ਸੋਚਣਾ ਚਾਹੀਦਾ ਵੀ ਦੋ ਦੇਸ਼ ਆ ਤੇ ਦੋ ਦੇਸ਼ਾਂ ਦੇ ਵਿਚਕਾਰ ਇੱਕ ਹੱਦ ਆ, ਹੱਦ ਦਾ ਇੱਕ ਆਪਣਾ ਕਹਿ ਲਓ ਉਹਦੀ ਇੱਜ਼ਤ ਆ, ਇਹਤਰਾਮ ਆ। ਅਸੀਂ ਜੋ ਗੁਜ਼ਾਰਿਸ਼ ਕਰਨੀ ਆ, ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਕਿੱਡਾ ਸੋਹਣੀ ਖਿੜਕੀ, ਕਿੰਨਾ ਸੋਹਣਾ ਦਰਵਾਜ਼ਾ ਖੁੱਲਿਆ, ਕਿ ਅਸੀਂ ਕੋਸ਼ਿਸ਼ ਇਸ ਗੱਲ ਦੀ ਕਰੀਏ, ਗੁਜ਼ਾਰਿਸ਼ ਇਸ ਗੱਲ ਦੀ ਕਰੀਏ ਸਰਕਾਰਾਂ ਨੂੰ ਕਿ ਸਾਨੂੰ ਕੋਈ ਸਾਂਝੇ ਪਲੇਟਫਾਰਮ ਦਿੱਤੇ ਜਾਣ, ਜਿੱਥੇ ਬਹਿ ਕੇ ਅਸੀਂ ਵੰਡੀਆਂ ਦੀ ਗੱਲ ਨਹੀਂ ਕਰਨੀ, ਮੁਹੱਬਤਾਂ ਦੀ ਗੱਲ ਕਰੀਏ। ਹੋ ਸਕਦਾ ਹੈ ਮੁਹੱਬਤਾਂ ਦੀ ਗੱਲ ਤੁਰਦੀ ਕੋਈ ਸਾਂਝੇ ਵਪਾਰ ਤੱਕ ਪਹੁੰਚੇ। ਅਸੀਂ ਦੋਨੇ ਪਾਸੇ, ਹੱਦ ਦੇ ਦੋਨੇ ਪਾਸੇ ਆਪਣੇ ਹਿੱਸੇ ਦੀ ਗਰੀਬੀ ਭੋਗ ਰਹੇ ਹਾਂ। ਜੇ ਕੋਈ ਸਾਡੀ ਚੀਜ਼ ਢਵਈ ਰਾਹੀਂ ਹੋ ਕੇ ਤੁਹਾਡੇ ਤੱਕ ਪਹੁੰਚਦੀ ਆ, ਤੇ ਤੁਹਾਡੀ ਚੀਜ਼ ਸਾਡੇ ਵਾਇਆ ਅਰਬ ਹੋ ਕੇ ਪਹੁੰਚਦੀ ਆ। ਇਹ ਜਿਹੜੇ ਕਿਰਾਏ ਅਸੀਂ ਪੱਟ ਰਹੇ ਆ ਪੰਜਾਬੀ 'ਚ, ਕਿ ਅਸੀਂ ਸਿੱਧੇ ਹੋ ਜਾਈਏ, ਸਾਫ਼ ਹੋ ਜਾਈਏ, ਸਾਫ਼ ਦਿਲ ਨਾਲ ਕੋਈ ਸਾਂਝੇ ਪਲੇਟਫਾਰਮ ਬਣ ਜਾਣ, ਸਾਡਾ ਵਪਾਰ ਵਧੇ, ਅਸੀਂ ਸੌਖੇ ਹੋ ਜਾਈਏ। ਜਿਵੇਂ ਨਾ ਮੈਨੂੰ ਇੱਕ ਰਜਾ ਸਾਹਿਬ ਗੱਲ ਚਿੱਤੇ ਆ ਗਈ, ਕਹਿੰਦੇ ਵੀ ਦੋ ਬੰਦੇ ਨਾ ਮਿਲੇ, ਪੜ੍ਹੇ ਲਿਖੇ ਬੰਦੇ ਸੀਗੇ, ਉਹਨਾਂ ਦੀ ਮੁਲਾਕਾਤ ਹੋਈ ਤਾਂ ਦੋਨਾਂ ਨੇ ਸੂਟ ਵਗੈਰਾ ਪਾਏ ਸੀ, ਟਾਈ ਲਗਾਈ ਸੀ, ਨੈਕ ਟਾਈ ਲਗਾਈਆਂ ਸੀ, ਤੇ ਉਹ ਬੈਠੇ ਤੇ ਬੜੇ ਔਖੇ ਹੋ ਕੇ ਬੈਠੇ, ਤੇ
ਗੱਲਾਂ ਕਰਨ ਪਰ ਗਲ ਘੁੱਟ ਹੋਇਆ ਆ, ਉਹੀ ਅੰਗਰੇਜ਼ੀ ਕਲਚਰ ਵਾਲੀ ਗੱਲ। ਥੋੜੀ ਦੇਰ ਬਾਅਦ ਇੱਕ ਕਹਿੰਦਾ ਯਾਰ ਥੋੜੀ ਜਿਹੀ ਢਿੱਲੀ ਨਾ ਕਰ ਲਈਏ ਟਾਈ, ਕਹਿੰਦਾ ਕਰ ਲਓ। ਦੋਨਾਂ ਨੇ ਆਪਣੀਆਂ ਟਾਈਆਂ ਜਿਹੜੇ ਨਾ ਉਹ ਗੱਠਾਂ ਦੀ ਥੋੜੀਆਂ ਢਿੱਲੀਆਂ ਕਰਕੇ ਕਹਿੰਦੇ ਯਾਰ ਹੁਣ ਸੌਖੇ ਨਹੀਂ ਹੋ ਗਏ, ਪਰ ਸੌਖੇ ਹੋਣ ਦੀ ਲੋੜ ਆ। ਅਸੀਂ ਬਹੁਤ ਖਿੱਚ ਕੇ ਟਾਈਆਂ ਬੰਨ ਲਈਆਂ, ਅਸੀਂ ਇੰਨੀਆਂ ਖਿੱਚ ਕੇ ਟਾਈਆਂ ਬੰਨ ਲਈਆਂ ਵੀ ਸਾਡਾ ਸਾਹ ਔਖਾ ਹੋਇਆ ਆ, ਲੇਕਿਨ ਅਸੀਂ ਫੋਕੀ ਟੌਰ 'ਚ ਪਏ ਹਾਂ। ਕੁਛ ਛੱਡਣਾ ਪੈਂਦਾ ਆ, ਕੁਛ ਆਪਣੇ ਆਪ ਨੂੰ ਨਿਰਮਾਣਤਾ 'ਚ ਲਿਆਉਣਾ ਪੈਂਦਾ ਆ। ਜਿਵੇਂ ਹੁਣ ਗੱਲ ਚੱਲ ਰਹੀ ਆ, ਇੱਕ ਦਿਨ ਮੇਰੀ ਗੱਲਬਾਤ ਹੋ ਰਹੀ ਸੀ ਕਿਸੇ ਚੈਨਲ ਤੇ ਮੈਂ ਇਹ ਗੱਲ ਹਮੇਸ਼ਾ ਤੋਂ ਕਹਿਣਾ, ਮੈਂ ਆਪਣੇ ਚੈਨਲ ਤੇ ਵੀ ਕੁਝ ਬਜ਼ੁਰਗਾਂ ਨੂੰ ਕਿਹਾ ਕਿ ਠੀਕ ਹੈ ਜੋ ਹੋਇਆ 47 ਤੇ ਆਪਾਂ ਉਹਨੂੰ ਕਬੂਲ ਕਰੀਏ, ਉਹਦੀ ਮਾਫੀ ਮੰਗੀਏ, ਜੇ ਅੱਗੇ ਤੁਰਨਾ ਆ। ਬਹੁਤ ਸੋਹਣੀ ਆਪਾਂ ਇਹਨੂੰ ਫਖਰ ਵਾਂਗ ਨਾ ਲਈਏ। ਹੁਣ ਹੈਰਾਨੀ ਦੀ ਗੱਲ ਇਹ ਆ ਕਿ ਜਿਹੜੇ ਬੰਦੇ ਲੱਕੜ ਦੇ ਆ, ਜਿਨ੍ਹਾਂ ਦੇ ਲੱਕੜ ਦੇ ਦਿਲ, ਪੱਥਰ ਦੇ ਦਿਲ, ਲੱਕੜ ਦੇ ਸਿਰ ਆ, ਉਸ ਚੀਜ਼ ਨੂੰ ਹਾਲੇ ਵੀ ਤੁਹਾਨੂੰ ਟਾਵੇਂ ਮਿਲ ਜਾਣਗੇ ਦੋਨੇ ਪਾਸੇ ਜਿਹੜੇ ਫਖਰ ਕਰਦੇ ਆ। ਭਾਈ ਕਿਸੇ ਦਾ ਕਤਲ ਕਰਨਾ ਨਿਰਦੋਸ਼ ਦਾ, ਕਿਸੇ ਔਰਤ ਨੂੰ ਚੁੱਕ ਲੈਣਾ, ਕਿਸੇ ਬੱਚੇ ਨੂੰ ਨੇਜੇ ਤੇ ਟੰਗ ਦੇਣਾ, ਇਹ ਕਿਹੜੀ ਫਖਰ ਵਾਲੀ ਗੱਲ ਹੈ? ਕਿਹੜੇ ਮਜ਼ਹਬ ਦਾ ਸੁਨੇਹਾ ਹੈ? ਸੋ ਪਹਿਲੀ ਗੱਲ ਤੇ ਇਹ ਆ ਜੀ ਕਿ ਮੈਂ ਮੰਨਦਾ ਕਿ ਪੰਜਾਬ, ਕਿਉਂਕਿ ਪੰਜਾਬ ਦੀਆਂ ਜਿਹੜੀਆਂ ਹੋਣੀਆਂ ਆ ਉਹ ਦੋ ਦੇਸ਼ਾਂ ਨਾਲ ਜੁੜੀਆਂ, ਉਹ ਦੇਸ਼ ਨੂੰ, ਦੋਨਾਂ ਦੇਸ਼ਾਂ ਨੂੰ ਅਸੀਂ ਐ ਮੰਨ ਲਈਏ ਵੀ ਹੁਣ ਐਟਮੀ ਪਾਵਰਸ ਦੇ ਨਾਲ ਜੁੜੀਆਂ ਆ। ਇਹ ਦੇਸ਼ ਆਪਣੇ ਪੱਧਰ ਤੇ ਤਾਂ ਦੋਨੇ ਪਾਸੇ ਕੋਈ ਡਿਸੀਜਨ ਨਹੀਂ ਲੈ ਸਕਦੇ, ਲੇਕਿਨ ਇੱਕ ਸਦਭਾਵਨਾ ਦਾ, ਪਿਆਰ ਦਾ, ਮੁਹੱਬਤ ਦਾ ਇਸ ਤਰ੍ਹਾਂ ਦਾ ਮਾਹੌਲ ਬਣਾ ਸਕਦੇ ਆ ਕਿ ਦੋਨੇ ਪਾਸੇ ਅਮਨ ਤੇ ਚੈਨ ਰਹੇ, ਵਪਾਰ 'ਚ ਵਾਧਾ ਹੋਵੇ। ਜਿਵੇਂ ਹੁਣ ਮਨ ਹੌਲੀ ਸਾਫ਼ ਹੋ ਰਹੇ ਆ। ਹਾਂ, ਇੱਕ ਚੀਜ਼ ਮੈਂ ਹੋਰ ਦੇਖੀ ਆ, ਇੱਥੇ ਮੈਂ ਗੱਲ ਕਰਨੀ ਚਾਹੂੰਗਾ ਕਿਉਂਕਿ ਬੜਾ ਵਧੀਆ ਤੁਹਾਡਾ ਸੈਕੂਲਰ ਜਿਹਾ ਪਲੇਟਫਾਰਮ ਆ। ਮੈਂ ਨਾ ਸ਼ੁਰੂਆਤ ਦੇ ਵਿੱਚ ਜਿਹੜੀਆਂ ਤੁਹਾਡੇ ਵੱਲੋਂ ਵੀਡੀਓ ਬਹੁਤੀਆਂ ਆਉਂਦੀਆਂ ਸੀਗੀਆਂ, ਤੁਹਾਡੇ ਵੱਲੋਂ ਇੱਕ ਇਹ ਡਿਸਕੋਰਸ ਜਿਹਾ ਉਸਰ ਜਾਂਦਾ ਸੀ ਕਿ ਜੋ ਕੁਝ ਕਰਵਾਇਆ 47 'ਚ ਹਿੰਦੂ ਨੇ ਕਰਵਾਇਆ। ਹਾਂ, ਬਹੁਤ ਦੇਖੋ, ਹਾਂ, ਮੈਂ ਬਕਾਇਦਾ ਕਈ ਇੰਟਰਵਿਊ ਦੇ ਵਿੱਚ ਦਾ ਵਿਰੋਧ ਕੀਤਾ ਕਿ ਜੇ ਅਸੀਂ ਪੰਜਾਬੀ ਨੂੰ ਹਿੰਦੂ, ਸਿੱਖ, ਮੁਸਲਮਾਨ ਕਰਕੇ ਵੰਡ ਲਵਾਂਗੇ ਤੇ ਤੁਸੀਂ ਉਸ ਗੱਲ ਦਾ ਜਵਾਬ ਦਿਓਗੇ ਵੀ ਉਹ ਜਿਹੜੇ ਹਿੰਦੂ ਆਪਣੀਆਂ ਦੁਕਾਨਾਂ, ਕਾਰੋਬਾਰ, ਮਹਿਲ, ਮਨਾਰੇ ਛੱਡ ਕੇ ਆਏ ਆ, ਕਿ ਉਹ ਬੜੇ ਚਾਅ ਨਾਲ ਛੱਡ ਕੇ ਆਏ ਹੋਣਗੇ, ਕਿ ਉਹਨਾਂ ਨੂੰ ਦੁੱਖ ਨਹੀਂ ਹੋਊਗਾ? ਅੱਗ ਦਾ ਸੇਕ ਕਿਹਨੂੰ ਨਹੀਂ ਲੱਗਦਾ? ਘਰ ਨੂੰ ਕੌਣ ਨਹੀਂ ਮੋਹ ਕਰਦਾ? ਫਾਈਨੈਂਸ਼ਲੀ ਅਗਰ ਦੇਖੀਏ ਤਾਂ ਸਭ ਤੋਂ ਜ਼ਿਆਦਾ ਜਿਹੜੇ ਹਰਟ ਹੋਏ, ਜ਼ਿਆਦਾ ਅਮੀਰ ਸੀਗੇ, ਅਮੀਰ ਸਨ, ਉਹ ਹਿੰਦੂ ਸਨ ਜੀ। ਹਾਂ, ਹਿੰਦੂ ਸੀਗੇ। ਸੋ ਇੱਕ ਇਹ ਵੀ ਇੱਕ ਹੁਣ ਇਸ ਵੇਲੇ ਜਿੱਦਾਂ ਹਰਿਆਣੇ 'ਚ ਕੰਮ ਕਰ ਰਹੇ ਆ ਸਾਡੇ ਦੋਸਤ, ਹਿੰਦੂਆਂ ਦੇ ਦੁੱਖ ਇਕੱਠੇ ਕਰ ਰਹੇ ਆ, ਜਿਹੜੇ ਉਹਨਾਂ ਦੀਆਂ ਗੱਲਾਂ ਆ ਉਹ ਵੀ ਬੜੀਆਂ ਪਿਆਰੀਆਂ ਗੱਲਾਂ ਆ। ਸੋ ਇੱਕ ਤਾਂ ਇਹ ਵੀ ਗੱਲ ਹਾਲੇ ਉਹਨੇ 2-3 ਗੱਲਾਂ ਰਹਿ ਗਈਆਂ ਜੀ ਸਾਡੇ 47 ਦੀਆਂ ਜਿਹੜੀਆਂ ਪਾਰਟੀਸ਼ਨ ਦੀਆਂ ਸਟੋਰੀਜ਼ ਆ ਵਿੱਚ, ਉਹਦੇ ਵਿੱਚ ਬੜੀਆਂ ਜ਼ਰੂਰੀ ਆ।